ਅੱਜ ਦੀ ਤਰੀਕ ਵਿੱਚ ਤਾਂ ਸਾਡੀ ਕੌਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੋਂ ਬਗੈਰ ਕਿਸੇ ਹੋਰ ਦੇ ਉਹਦੇ ਨਾਲਦਿਆਂ ਦੀ ਵੀ ਚਰਚਾ ਨਹੀਂ ਹੋ ਰਹੀ। ਤੇ ਇਹ ਗੱਲ ਹੁਣ ਲੋਕਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਵਿਰੋਧੀ ਵੀ ਚੱਕ ਰਹੇ ਨੇ ਤੇ ਹੋਰਾਂ ਨੂੰ ਵੀ ਇਹ ਗੱਲ ਹੁਣ ਮਹਿਸੂਸ ਹੋਣ ਲੱਗ ਪਈ ਕਿ ਕਮਾਲ ਦੀ ਬਾਤ ਆ ਵੀ ਬਾਕੀ ਸਿੰਘਾਂ ਦਾ ਚਰਚਾ ਕਿਉਂ ਨਹੀਂ ਹੋ ਰਹੀ। ਜਿਵੇਂ ਆਪਾਂ ਪਹਿਲਾਂ ਗਲਤੀ ਕਰ ਚੁੱਕੇ ਆ ਫਿਰ ਉਹ ਅੰਦਰ ਬੈਠਿਆਂ ਦਾ ਕਲੇਸ਼ ਪੈ ਜਾਂਦਾ। ਜਿਵੇਂ ਆਪਾਂ ਭਾਈ ਹਵਾਰੇ ਦਾ ਜ਼ਿਆਦਾ ਜ਼ਿਕਰ ਕਰ ਕਰਕੇ ਬਾਕੀ ਭੁਲਾਤੇ ਤੇ ਕਲੇਸ਼ ਪਿਆ, ਇਵੇਂ ਕਿਤੇ ਐਸ ਕਾਂਡ 'ਚ ਨਾ ਹੋ ਜੇ। ਜਿਨ੍ਹਾਂ ਜਥੇਬੰਦੀਆਂ ਨੇ, ਜਿਨ੍ਹਾਂ ਸ਼ਖਸੀਅਤਾਂ ਨੇ ਉਸ ਭਿਆਨਕ ਦੌਰ ਵਿੱਚ ਸਿੱਖੀ ਅਤੇ ਸਿੱਖਾਂ ਦੇ ਲਈ ਸਿਰਾਂ ਤੇ ਖੱਪਣ ਬੰਨ੍ਹ ਕੇ ਲੜਾਈ ਲੜੀ, ਜਦੋਂ ਇੰਨੇ ਜ਼ਿਆਦਾ ਇਗਨੋਰ ਕਰ ਦਿਆਂਗੇ ਕਿ ਉਹ ਪਾਸੇ ਹੀ ਹਟ ਜਾਣਗੇ, ਚੇਤਿਆਂ 'ਚ ਹੀ ਨਹੀਂ ਆਉਣਗੇ, ਉਹਨਾਂ ਦੀ ਥਾਂ ਤੇ ਸਟੇਟ ਤਾਂ ਬੜੀ ਖੁਸ਼ ਹੋਊਗੀ ਕਿ ਨਵੇਂ ਆ ਗਏ ਬੰਦੇ, ਪੁਰਾਣਿਆਂ ਦੀ ਕੋਈ ਚੇਤਾ ਹੀ ਨਹੀਂ। ਜੱਗੀ ਚੌਲ ਵਰਗੇ ਕੌਣ ਆ, ਕਿਹਨੂੰ ਪਤਾ ਜੀ ਕੀ ਕੀਤਾ ਉਹਨਾਂ ਨੇ। ਅਸੀਂ ਸਰਦਾਰ ਸਰਬਜੀਤ ਸਿੰਘ ਨੂੰ 2 ਵਾਰ ਪਹਿਲਾਂ ਪਾਰਟੀ ਦੀ ਟਿਕਟ ਦਿੱਤੀ ਸੀਗੀ, ਪਰ ਉਹਨਾਂ ਨੇ ਵਫਾ ਨਹੀਂ ਕੀਤੀ ਸਾਡੇ ਨਾਲ। ਕਾਫੀ ਲੰਬੀ ਚੌੜੀ ਚਲੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਨੈਗੇਟਿਵ ਪੋਜ਼ਿਟਿਵ ਸਾਰੀਆਂ ਨਹੀਂ ਦੱਸਣ ਵਾਲੀਆਂ ਹੁੰਦੀਆਂ, ਪਰ ਮੋਟੇ ਤੌਰ ਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਦਾ ਪੱਖ ਰੱਖਿਆ ਕਿ ਅਸੀਂ ਆਪਦਾ ਉਮੀਦਵਾਰ ਇਸ ਫਰੀਦਕੋਟ ਸੀਟ ਤੋਂ ਬਿਲਕੁਲ ਨਹੀਂ ਬਿਠਾਉਣਾ। ਬਾਦਲ ਦਲ ਦੇ ਜਿਹੜੇ ਉਮੀਦਵਾਰ ਆ ਵਿਰਸਾ ਸਿੰਘ ਬਲਟੋਹਾ ਐਂਡ ਕੰਪਨੀ, ਇਹਨਾਂ ਨੇ ਜਾ ਕੇ ਰਿਟਰਨਿੰਗ ਅਫਸਰ ਨੂੰ ਸ਼ਿਕਾਇਤਾਂ ਲਾਈਆਂ ਨੇ ਕਿ ਇਹ ਜਿਹੜਾ ਅਮਰਤਪਾਲ ਸਿੰਘ ਆ ਇਹਨੇ ਆਹ ਗੱਲਾਂ ਰਕੋਈਆਂ ਨੇ, ਗਲਤ ਬਿਆਨੀ ਕੀਤੀ ਆ, ਜਿਹੜਾ ਕਾਗਜ਼ ਭਰੇ ਨੇ। ਪਰ ਕਹਿੰਦੇ ਆ ਵੀ ਰਿਟਰਨਿੰਗ ਅਫਸਰ ਨੇ ਕੋਈ ਇਤਰਾਜ਼, ਕੋਈ ਗੱਲ ਸੁਣੀ ਨਹੀਂ ਉਹਨਾਂ ਦੀ, ਤੇ ਹੋ ਸਕਦਾ ਹੁਣ ਇਹ ਕੋਰਟ 'ਚ ਵੀ ਜਾਣ। ਜਦੋਂ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਬੰਦ ਕੀਤਾ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ, ਸਿੱਖ ਸੰਸਥਾਵਾਂ ਨੇ ਜਿਵੇਂ ਵਕੀਲ ਕਰਕੇ ਦਿੱਤੇ, ਜਿਵੇਂ ਜਹਾਜ਼ ਤੇ ਪਰਿਵਾਰਾਂ ਨੂੰ ਲੈ ਕੇ ਜਾਂਦੇ ਰਹੇ ਕਿ ਅਸੀਂ ਕਿਤੇ ਨਿਆਣੇ ਆ ਜਾਂ ਦੁਨੀਆ ਕਮਲੀ ਆ। ਜੇ ਸਭ ਨੂੰ ਪਤਾ ਹੀ ਆ ਕਿ ਉਦੋਂ ਬਾਦਲ ਪਰਿਵਾਰ ਦੀ ਜਾਂ ਅਕਾਲੀ ਦਲ ਬਾਦਲ ਦੀ ਸਹਿਮਤੀ ਬਗੈਰ ਥੋੜੀ ਸ਼੍ਰੋਮਣੀ ਕਮੇਟੀ ਵਾਲੇ ਵਕੀਲ ਤੁਰੇ ਫਿਰਦੇ ਸੀ। ਬਾਦਲ ਕਿਆ ਨੇ ਇਹ ਸਮਝਿਆ ਸੀ ਕਿ ਆਪਾਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰੀਏ, ਇਹਦੇ ਨਾਲ ਆਪਣਾ ਜਿਹੜਾ ਧੋਣਾ ਧੋਤਾ ਜਾਊਗਾ ਤੇ ਨੌਜਵਾਨ ਤਬਕਾ ਜਿਹੜਾ ਪੰਥਕ ਤੌਰ ਤੇ ਸਾਡੀਆਂ ਕਰਤੂਤਾਂ ਤੋਂ ਦੁਖੀ ਹੋਣ ਕਰਕੇ ਸਾਡੇ ਖਿਲਾਫ ਹੈ, ਉਹ ਮਾੜਾ ਮੋਟਾ ਠੰਡਾ ਹੋ ਜੂ। ਪਿੰਡਾਂ 'ਚ ਇੱਕ ਕਿਸਾਨ ਪਰਿਵਾਰ ਹੁੰਦੇ ਆ, ਇੱਕ ਗੈਰ ਕਾਸ਼ਤਕਾਰ ਬਰਾਦਰੀਆਂ। ਬੀਜੇਪੀ ਇਹ ਜਚਾਉਣ ਤੁਰ ਪਈ ਹੈ ਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਨੇ ਤਾਂ ਸਾਤੋਂ ਆਪਦੇ ਬਿੱਲ ਵੀ ਵਾਪਸ ਕਰਾ ਲਏ। ਹੁਣ ਅਸੀਂ ਜੇ ਤੁਹਾਡਾ ਕੋਈ ਫਾਇਦਾ ਕਰਨਾ ਚਾਹੁੰਦੇ ਆ, ਤੁਹਾਡਾ ਫਾਇਦਾ ਸਾਨੂੰ ਕਰਨ ਨਹੀਂ ਦਿੰਦੇ। ਇੱਕ ਇਹੋ ਜਿਹਾ ਪਲੇਟਫਾਰਮ, ਇੱਕ ਇਹੋ ਜਿਹੀ ਧਿਰ ਪੂਰੀ ਖੜੀ ਕਰੋ ਜਿਹਦੇ ਵਿੱਚ ਉਹ ਸਿੱਖ ਨੌਜਵਾਨ ਜਿਹੜੇ ਪੰਥ ਲਈ, ਕੌਮ ਲਈ ਕੁਝ ਕਰਨਾ ਚਾਹੁੰਦੇ ਆ, ਉਹਨਾਂ ਲਈ ਥਾਂ ਹੋਵੇ ਤੇ ਕੌਮ ਦੀ ਨੌਜਵਾਨੀ ਹੈ ਜਿਹੜੀ ਉਹਨੂੰ 5-7 ਸਾਲ 10 ਸਾਲ ਲੱਗਣਗੇ ਜ਼ਰੂਰ, ਪਰ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਇੱਕ ਮਜ਼ਬੂਤ ਤਾਕਤ ਦੇ ਰੂਪ 'ਚ ਉੱਭਰਨਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ, ਜਿਹੜਾ ਬੁੱਚੜ ਤੇ ਜ਼ਾਲਮ ਮੁੱਖ ਮੰਤਰੀ ਸੀ, ਉਸ ਕਾਂਡ ਦੇ ਵਿੱਚ ਭਾਈ ਸ਼ਮਸ਼ੇਰ ਸਿੰਘ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ ਦਾ ਸਾਰੇ ਕਾਂਡ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪਰ ਸਾਡੀ ਕੌਮ ਨੂੰ ਭਾਈ ਜਗਤਾਰ ਸਿੰਘ ਹਵਾਰੇ ਦਾ ਹੀ ਚੇਤਾ, ਬਾਕੀ ਬਹੁਤਿਆਂ ਦਾ ਚੇਤਾ ਨਹੀਂ। ਤੇ ਜਿਹੜਾ 2012-13 ਦੇ ਵਿੱਚ 2 ਘਟਨਾਕ੍ਰਮ ਵਾਪਰੇ, ਇੱਕ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ, ਦੂਜਾ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਰੱਖੀ। ਇਹਨਾਂ ਦੋਨਾਂ ਗੱਲਾਂ ਕਰਕੇ ਬਾਕੀਆਂ ਦਾ ਵੀ ਪਤਾ ਜਿਹਾ ਲੱਗਿਆ ਪੰਥ ਨੂੰ ਵੀ ਭਾਈ ਜਗਤਾਰ ਸਿੰਘ ਹਵਾਰੇ ਤੋਂ ਇਲਾਵਾ ਹੋਰ ਵੀ ਸਿੰਘ ਹੈਗੇ। ਇਦੋਂ ਪਹਿਲਾਂ ਜਿਹੜਾ 2004 ਦੇ ਵਿੱਚ ਬੜੈਲ ਜੇਲ੍ਹ ਤੋੜ ਕੇ, ਭੰਨ ਕੇ, ਸੁਰੰਗ ਬਣਾ ਕੇ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਨਿਕਲ ਗਏ ਸੀ, ਉਹਦੀ ਕਰਕੇ ਉਹਨਾਂ ਬਾਰੇ ਚਰਚਾ ਤਾਂ ਹੋ ਰਹੀ ਸੀ। ਪਰ ਭਾਈ ਰਾਜੋਆਣੇ ਦਾ ਚਰਚਾ ਉਦੋਂ ਹੋਇਆ ਜਦੋਂ ਫਾਂਸੀ ਵਾਲਾ ਮੁੱਦਾ ਉੱਭਰਿਆ।
ਉਸ ਤੋਂ ਬਾਅਦ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਇਸ ਛਛੋਪੰਜੀ ਵਿੱਚ ਰਹੇ ਆ ਕਿ ਭਾਈ ਰਾਜੋਆਣਾ ਦੀ ਤੇ ਭਾਈ ਹਵਾਰੇ ਦੀ ਤਕਰਾਰ ਦਾ ਕਾਰਨ ਕੀ। ਉਹ ਤਕਰਾਰ ਸਾਡੇ ਵਰਗਿਆਂ ਦੀ ਹੀ ਕਰਤੂਤ। ਇੱਥੇ ਬਹੁਤ ਸਾਰੇ ਅਖਬਾਰਾਂ ਮੈਗਜ਼ੀਨਾਂ 'ਚ ਮੀਡੀਆ 'ਚ ਕੰਮ ਕਰਨ ਵਾਲੇ ਇਹੋ ਜਿਹੇ ਸਿੱਖ ਜਿਨ੍ਹਾਂ ਨੇ ਭਾਈ ਹਵਾਰਾ ਕਰ ਕਰਕੇ ਬਾਕੀਆਂ ਨੂੰ ਲੱਗਣ ਲਾਤਾ ਵੀ ਜਿਵੇਂ ਬਾਕੀ ਤਾਂ ਸ਼ਾਇਦ ਕਿਸੇ 751 ਦੇ ਕੇਸ 'ਚ ਆਏ ਨੇ ਤੇ ਭਾਈ ਹਵਾਰਾ ਹੀ ਇਕੱਲਾ ਬੇਅੰਤ ਸਿੰਘ ਨੂੰ ਪੜਾਉਣ ਵਾਲੇ ਕੇਸ ਵਿੱਚ ਹੈ। ਇਸ ਗੱਲ ਨੇ ਬਾਅਦ ਵਿੱਚ ਬੜੇ ਬਖੇੜੇ ਖੜੇ ਕੀਤੇ। ਬੜੈਲ ਜੇਲ੍ਹ ਦੇ ਵਿੱਚ ਬੇਅੰਤ ਸਿੰਘ ਕਾਂਡ ਵਾਲੇ ਸਿੰਘਾਂ ਦੇ ਵਿੱਚ ਇੱਕ ਤਰੀਕੇ ਨਾਲ ਸੇਹ ਦਾ ਤਕੜਾ ਗੱਡਤਾ ਤੇ ਕਾਟੋ ਕਲੇਸ਼ ਕਰਵਾਤਾ। ਇਸ ਗਲਤ ਬਿਆਨੀ ਨੇ ਜਾਂ ਗਲਤ ਤਰੀਕੇ ਨਾਲ ਗੱਲ ਦੀ ਪੇਸ਼ਕਾਰੀ। ਉਹ ਬੰਦੇ ਜਿਹੜੇ 1995 ਤੋਂ 2004 ਤੱਕ ਜਦੋਂ ਪਹਿਲੀ ਵਾਰ ਖਬਰ ਆਈ ਕਿ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ ਭਾਈ ਭਿਉਰਾ ਤੇ ਭਾਈ ਤਾਰਾ ਜੇਲ੍ਹ ਚੋਂ ਨਿਕਲ ਗਏ, ਬਹੁਤੀ ਦੁਨੀਆ ਨੂੰ ਬਾਕੀਆਂ ਬਾਰੇ ਚਿੱਤ ਚੇਤਾ ਹੀ ਨਹੀਂ ਸੀਗਾ। ਉਹਨਾਂ ਨੇ ਅੰਦਰ ਕਿਵੇਂ ਜਰਿਆ ਹੋਣਾ ਕਿ ਸਾਡਾ ਕੋਈ ਨਾਂ ਹੀ ਨਹੀਂ ਲੈਂਦਾ। ਖੈਰ ਬਾਅਦ ਵਿੱਚ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬਹਿ ਗਿਆ, ਫਿਰ ਲੋਕਾਂ ਨੂੰ ਇਹ ਵੀ ਚੇਤਾ ਆਇਆ ਕਿ ਇੱਕ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਵੀ ਹੈਗਾ, ਇੱਕ ਭਾਈ ਗੁਰਮੀਤ ਸਿੰਘ ਇੰਜੀਨੀਅਰ ਵੀ ਹੈਗਾ, ਇੱਕ ਭਾਈ ਸ਼ਮਸ਼ੇਰ ਸਿੰਘ ਰਾਜਪੁਰੇ ਕੋਲ ਪਿੰਡ ਉਕਸੀ ਆ ਜਿਹੜਾ, ਉਹ ਵੀ ਹੈਗਾ, ਕਮਰਪੁਰ ਕਹਿ ਦਿੰਦੇ। ਹੋਰ ਵੀ ਜਿਹੜੇ ਇਸ ਕੇਸ ਨਾਲ ਸੰਬੰਧਿਤ ਸੀਗੇ ਉਹਨਾਂ ਦੀ ਚਰਚਾ ਛਿੜੀ। ਅੱਜ ਤੱਕ ਵੀ ਇਸ ਮਾਮਲੇ ਦੇ ਉੱਤੇ ਪੂਰਾ ਕੋਈ ਘਟਨਾਕ੍ਰਮ ਬਿਆਨ ਕਰਨ ਵਾਲਾ ਲਿਖਤ ਜਾਂ ਕਿਤਾਬ ਨਹੀਂ ਆਈ। ਜਦੋਂ ਇਹ ਮਾਮਲਾ ਉੱਭਰਿਆ, ਮੈਂ ਇਹਦੇ ਬਾਰੇ ਲਿਖਣਾ ਸ਼ੁਰੂ ਕੀਤਾ ਤਾਂ ਭਾਈ ਭਿਉਰਾ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਕੁਝ ਮਿੱਤਰਚਾਰੇ ਵੱਲੋਂ ਸੁਨੇਹਾ ਆ ਗਿਆ ਕਿ ਅਜੇ ਸਾਡਾ ਕੇਸ ਚੱਲਦਾ ਤੇ ਅਜੇ ਠਹਿਰ ਜਾਓ, ਕਿਉਂਕਿ ਕਈ ਜਿਹੜੇ ਨੁਕਤੇ ਨੇ ਇਸ ਵੇਲੇ ਸਾਡੇ ਕੇਸ ਨੂੰ ਪ੍ਰਭਾਵਿਤ ਕਰਨਗੇ। ਸੱਚੀ ਸੀ ਗੱਲ ਉਹਨਾਂ ਦੀ। ਪਰ ਉਦੋਂ ਫਿਰ ਅਸੀਂ ਇਹ ਨਿਸ਼ਚਾ ਕੀਤਾ ਵੀ ਚਲੋ ਬਾਕੀਆਂ ਦੀ ਤਾਂ ਗੱਲ ਛੱਡੋ, ਸਾਰੇ ਚਾਹੁੰਦੇ ਜਾਗਦੇ ਚੜ੍ਹਦੀ ਕਲਾ ਨੇ, ਆਪਦੀ ਲੜਾਈ ਆਪ ਲੜਨ ਜੋਗੇ ਨੇ, ਆਪਦਾ ਪੱਖ ਆਪ ਰੱਖਣ ਜੋਗੇ ਨੇ। ਘੱਟੋ ਘੱਟ ਜਿਹੜਾ ਇਸ ਧਰਤੀ ਤੇ ਹੈ ਹੀ ਨਹੀਂ ਸ਼ਹੀਦ ਭਾਈ ਦਿਲਾਵਰ ਸਿੰਘ, ਉਹਦਾ ਤਾਂ ਕੁਝ ਲਿਖੀਏ। ਤੋਂ ਜਦੋਂ ਉਹਨਾਂ ਦੇ ਪਰਿਵਾਰ ਕੋਲ ਮੈਂ ਗਿਆ ਤੇ ਉਹਨਾਂ ਨੇ ਇਹ ਗਿਲਾ ਕੀਤਾ ਕਿ ਅੱਜ ਤੱਕ ਸਾਡੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਬਾਰੇ, ਜਿਵੇਂ ਤੁਸੀਂ ਆਏ ਹੋ ਫੋਟੋਆਂ ਲੈਣ ਜਾਂ ਉਹਦੇ ਬਾਰੇ ਜਾਣਕਾਰੀ ਲੈਣ, ਕੋਈ ਆ ਕੇ ਖੜਾ ਨਹੀਂ। ਤੇ ਉਦੋਂ ਤੋਂ ਹੀ ਰੌਲਾ ਰੱਪਾ ਪਾਇਆ ਪੰਥ 'ਚ, ਸੰਗਤ 'ਚ। ਫਿਰ ਹੁਣ ਉਹਦਾ ਦਿਨ ਵੀ ਮਨਾਉਂਦੇ ਆ। ਚੰਗੀ ਗੱਲ ਆ ਕਿ ਹਰ ਸਾਲ ਹੁਣ ਦਿਹਾੜਾ ਜਿਹੜਾ ਭਾਈ ਦਿਲਾਵਰ ਸਿੰਘ ਦਾ ਉਹ ਧੂਮ-ਧਾਮ ਨਾਲ ਮਨਾਇਆ ਜਾਣ ਲੱਗ ਪਿਆ। ਪਰ ਇਹ ਗੱਲ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਆਪਣੀ ਬਹੁਤ ਵੱਡੀ ਕਮਜ਼ੋਰੀ ਰਹੀ ਆ ਕਿ ਜਿਨ੍ਹਾਂ ਸਿੰਘਾਂ ਨੇ ਸਿਰਾਂ ਤੇ ਖੱਫੜ ਬੰਨ੍ਹ ਕੇ ਸਾਰਿਆਂ ਨੇ ਯੋਗਦਾਨ ਪਾਇਆ ਤੇ ਬਿਆੰਤੇ ਬੁੱਚੜ ਨੂੰ ਸੋਧਾ ਲਾਇਆ, ਉਹਨਾਂ ਵਿੱਚੋਂ ਆਪਾਂ ਇੱਕ ਨੂੰ ਚੱਕ ਲਿਆ, ਬਾਕੀ ਸਾਰੇ ਭੁਲਾ ਦਿੱਤੇ। ਫਿਰ ਉਸ ਗੱਲ ਨਾਲ ਜਦੋਂ ਪੁਆੜੇ ਪੈ ਗਏ, ਫਿਰ ਆਪਾਂ ਆਪਦੇ ਹਿਸਾਬ ਨਾਲ ਗੱਲਾਂ ਦੀ ਵਿਆਖਿਆ ਕੀਤੀ। ਪਰ ਜਿਹੜੇ ਬੰਦੇ ਅਵਾ ਤਵਾ ਮਾੜਾ ਚੰਗਾ ਬੋਲ ਚੁੱਕੇ ਹੁੰਦੇ ਨੇ, ਉਹਨਾਂ ਲਈ ਪਿੱਛੇ ਮੁੜਨਾ ਔਖਾ ਹੋ ਜਾਂਦਾ। ਫਿਰ ਇੱਕ ਗੱਲ ਦੇ ਜਵਾਬ 'ਚ ਦੂਜੀ, ਦੂਜੇ ਦੇ ਤੀਜੀ। ਇਹ ਜਿਹੜਾ ਸਾਰਾ ਖਲਾਰਾ ਜਿਹਾ ਪਿਆ ਹੋਇਆ, ਉਹਦੇ ਵਿੱਚ ਮੇਜਰ ਨੁਕਤਾ ਕੱਲਾ ਇਹੀ ਹੈ। ਮੈਨੂੰ ਯਾਦ ਆ ਜਦੋਂ ਫਾਂਸੀ ਵਾਲਾ ਮੁੱਦਾ ਪੂਰਾ ਉੱਭਰਿਆ ਹੋਇਆ ਸੀ, ਕਿਸੇ ਸੱਜਣ ਨੇ ਕੁਛ ਦਸਵੰਧ ਭੇਜਿਆ, ਮੈਂ ਲੈ ਕੇ ਭੈਣ ਕਮਲਦੀਪ ਕੌਰ ਨੂੰ ਲੁਧਿਆਣੇ ਜਦੋਂ ਮਿਲਣ ਲਈ ਪਹੁੰਚਿਆ ਤਾਂ ਉਸ ਮੌਕੇ ਪਰਿਵਾਰ ਨੇ ਮੇਰਾ ਤੇ ਮੇਰੇ ਨਾਲ ਗਏ ਸਾਥੀਆਂ ਦਾ ਕਾਫੀ ਜ਼ਿਆਦਾ ਉਹਨਾਂ ਨੇ ਗੁੱਸਾ ਸਾਡੇ ਤੇ ਕੀਤਾ। ਔਰ ਉਹਦੇ ਵਿੱਚ ਇਹੀ ਸੀ ਉਹਨਾਂ ਦਾ ਇਤਰਾਜ਼ ਕਿ ਹੁਣ ਤੁਹਾਨੂੰ ਚੇਤਾ ਆ ਗਿਆ, ਅੱਜ ਤੱਕ ਤਾਂ ਤੁਸੀਂ ਕਦੇ ਭਾਈ ਰਾਜੋਆਣਾ ਦਾ ਨਾਂ ਨਹੀਂ ਸੀ ਲੈਂਦੇ। ਇਹ ਸਾਰੀਆਂ ਗੱਲਾਂ ਬਾਤਾਂ ਦੱਸਣ ਦਾ ਮੇਰਾ ਭਾਵ ਇਹ ਹੈ ਕਿ ਅੱਜ ਵੀ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਇਸ ਕਾਂਡ ਸਮੇਤ ਹੋਰ ਵੀ ਬਹੁਤ ਸਾਰੇ ਕਾਂਡ ਨੇ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ ਤੇ ਜਿਹੜਾ ਤੇ ਨਜ਼ਰਬੰਦ ਨੇ। ਪਰ ਸਾਡਾ ਹਾਲ ਕੀ ਹੈ ਕਿ ਜੇ ਜੱਗੀ ਜੌਹਰ ਦਾ ਨਾਂ ਲੈ ਦਈਏ ਤਾਂ ਚੇਤਾ ਆ ਜਾਂਦਾ ਵੀ ਹਾਂ ਉਹ ਵੀ ਉੱਥੇ ਜੇਲ੍ਹ 'ਚ ਬੰਦ ਆ। ਪਿੱਛੇ ਜੇ ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਕੇਸ ਨਾਲ ਸੰਬੰਧਿਤ ਸਿੰਘਾਂ ਦੀਆਂ ਫੋਟੋਆਂ ਪੋਸਟ ਕੀਤੀਆਂ ਤਾਂ ਥੱਲੇ ਨੌਜਵਾਨ ਪੁੱਛ ਰਹੇ ਸੀ, ਬਾਈ ਜੀ ਇਹ ਕੌਣ ਨੇ?
ਜਿਹੜੇ ਸਿੰਘਾਂ ਨੇ, ਬੱਗੇ ਹੁਣਾਂ ਨੇ, ਰਮਨਦੀਪ ਸਿੰਘ ਬੱਗਾ ਤੇ ਸ਼ੇਰਾ, ਜਿਨ੍ਹਾਂ ਨੇ ਮੇਨ ਮੂਹਰੇ ਹੋ ਕੇ ਸਾਰੀ ਕਾਰਵਾਈ ਕੀਤੀ ਕਰਾਈ ਆ, ਉਹਨਾਂ ਬਾਰੇ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਵੀ ਉਹ ਕੌਣ। ਹੱਦ ਆ ਕਿ ਜਿਹੜੇ 1978 ਤੋਂ ਲੈ ਕੇ 1995 ਤੱਕ ਬਿਆੰਤੇ ਬੁੱਚੜ ਦੇ ਰਾਜ ਵਿੱਚ ਸ਼ਹਾਦਤਾਂ ਹੋਈਆਂ, ਉਹਨਾਂ ਵਿੱਚੋਂ ਵੀ ਗਿਣਵੇਂ ਚੌਣਵਿਆਂ ਦੀ ਨਵੀਂ ਪੀੜ੍ਹੀ ਨੂੰ ਪਛਾਣ। ਤੇ ਅਸੀਂ ਇਹਦੇ ਵਿੱਚ ਆਪਾਂ ਸਾਰੀ ਕੌਮ ਜਿਹੜੀ ਆ, ਇਹਦੇ ਵਿੱਚ ਆਪਣੀ ਅਯੋਗਤਾ ਨੂੰ, ਆਪਣੀ ਅਸਫਲਤਾ ਨੂੰ ਪ੍ਰਵਾਨ ਕਰੀਏ ਕਿ ਆਪਦੀ ਨਵੀਂ ਪਨੀਰੀ ਨੂੰ ਅਸੀਂ ਦੱਸਣ ਵਿੱਚ ਅਸਮਰੱਥ ਰਹੇ ਹਾਂ। ਸਾਡੀ ਅਯੋਗਤਾ ਹੈ, ਸਾਡੀ ਸਾਰਿਆਂ ਦੀ ਘਾਟ, ਨਹੀਂ ਪਤਾ ਹੈਗਾ। ਤੇ ਜਿਹੜੇ ਇਹੀ ਬੱਚੇ ਆ ਸਾਡੇ, ਇਹਨਾਂ ਤੇ ਇਸ ਗੱਲ ਦਾ ਵੀ ਗੁੱਸਾ ਆਉਂਦਾ ਕਿ ਤੁਹਾਨੂੰ ਤਾਂ ਹੁਣੇ ਦੇ ਜਿਹੜੇ 10-15 ਸਾਲਾਂ ਦੇ ਨੌਜਵਾਨ ਅੰਦਰ ਗਏ ਨੇ, ਉਹਨਾਂ ਦਾ ਵੀ ਨਹੀਂ ਪਤਾ। ਇੱਥੋਂ ਤੱਕ ਕਿ ਪਿੱਛੇ ਜੇ ਸਾਡੇ ਨਵਾਂ ਸ਼ਹਿਰ ਇਲਾਕੇ ਤੋਂ ਜਿਸ ਨੌਜਵਾਨ ਨੂੰ, ਅਰਵਿੰਦਰ ਸਿੰਘ ਨੂੰ, ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਸੁਣਾਤੀ ਸੀ, ਬੜਾ ਰੌਲਾ ਪਿਆ। ਅੱਜ ਉਹ ਆਪਦਾ ਰੋਲ ਤੇ ਆਇਆ ਹੋਇਆ, ਘਰੇ ਰਹਿੰਦਾ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਹੈਗਾ ਵੀ ਉਹ ਪੈਰੋਲ ਤੇ ਆਇਆ ਹੋਇਆ ਜਾਂ ਉਹਦੇ ਨਾਲ ਕੀ ਬੀਤ ਰਹੀ। ਇਵੇਂ ਹੀ ਜਿਹੜੇ ਸਾਡੀ ਕੌਮ ਦੇ ਹੋਰ ਨਾਇਕ ਨੇ, ਹੋਰ ਹੀਰੋ ਨੇ, ਉਹਨਾਂ ਦਾ ਚਿੱਤ ਚੇਤਾ ਨਹੀਂ। ਇਹ ਗੱਲ ਉਦੋਂ ਚੁੱਭਦੀ ਆ, ਇਹ ਗੱਲ ਮੈਂ ਤਾਂ ਛੇੜੀ ਆ ਕਿ ਕੱਲ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਦੇ ਖਿਲਾਫ ਆਰਡਰ ਪਾਸ ਹੋ ਗਏ। ਪਹਿਲਾਂ ਭਾਈ ਗੁਰਮੀਤ ਸਿੰਘ ਦੇ ਬਾਰੇ ਹੋਏ ਸੀ ਕਿ ਚਲੋ ਭਾਈ ਜੇਲ੍ਹ ਚ, ਕਿਉਂਕਿ ਉਹ ਪੈਰੋਲ ਤੇ ਆਏ ਸੀ, ਜ਼ਮਾਨਤ ਤੇ ਆਏ ਸੀ, ਉਹ ਜੇਲ੍ਹ ਚ ਨੇ। ਕੱਲ ਭਾਈ ਸ਼ਮਸ਼ੇਰ ਸਿੰਘ ਨੂੰ ਵੀ ਸਰੈਂਡਰ ਕਰਨਾ ਪੈ ਗਿਆ, ਕੋਰਟ ਚ ਜਾਣਾ ਪੈ ਗਿਆ, ਜੇਲ੍ਹ ਜਾਣਾ ਪੈ ਗਿਆ। ਅੱਜ ਚਲੋ ਕਾਨੂੰਨੀ ਤੌਰ ਦੇ ਉੱਤੇ ਪੈਰਵਾਈ ਹੋਈ, ਉਹਨਾਂ ਦੀ ਪੈਰੋਲ ਜਿਹੜੀ ਆ, ਜ਼ਮਾਨਤ ਜਿਹੜੀ ਹੈਗੀ ਆ, ਉਹ ਮਿਲਣ ਦੀ ਦੁਪਹਿਰੋਂ ਖਬਰ ਆਈ ਆ। ਤੇ ਲੱਗਦਾ ਇਹ ਆ ਕਿ ਸ਼ਾਮ ਤੱਕ ਸ਼ਾਇਦ ਉਹ ਪੱਕੇ ਤੌਰ ਤੇ ਬਾਹਰ ਆ ਜਾਣਗੇ। ਪਰ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਆ, ਕਿਉਂਕਿ ਮੈਂ ਇਹ ਦਰਦ ਆਪ ਝੱਲਿਆ। ਜਿਵੇਂ ਕੋਈ ਫੌਜ ਵਿੱਚ ਰਿਹਾ ਹੋਵੇ, ਉਹਨੂੰ ਫੌਜੀਆਂ ਦਾ ਬੜਾ ਪਿਆਰ ਆਉਂਦਾ। ਜੇ ਫੌਜ ਦੀ ਗੱਡੀ ਲੰਘੀ ਜਾਂਦੀ ਹੋਵੇ, ਉਹ ਜਦ ਹੀ ਪਤਾ ਕਰੂ ਵੀ ਇਹ ਸਿਖਲਾਈ ਦੀ ਆ, ਕਿਹੜੇ ਯੂਨਿਟ ਦੀ ਆ, ਇਹ ਬੰਬੇ ਇੰਜੀਨੀਅਰਿੰਗ ਗਰੁੱਪ ਆ ਜਾਂ ਕੀ ਹੈ। ਇਵੇਂ ਪੁਲਿਸ ਵਾਲੇ ਦਾ ਹੁੰਦਾ। ਇਵੇਂ ਅਸੀਂ, ਕਿਉਂਕਿ ਜਿਹੜਾ ਥਾਣੇ ਕਚਹਿਰੀਆਂ ਸਾਰੀ ਉਮਰ ਇਸ ਚੱਕਰ ਚ ਕੱਢੀ, ਮੈਨੂੰ ਵੀ ਜਦੋਂ ਮੈਂ ਦੇਖਦਾ ਕਿਸੇ ਜੇਲ੍ਹ ਚ ਨਜ਼ਰਬੰਦ ਸਿੱਖ ਨੂੰ ਗਰੋਹ ਕੀਤਾ ਜਾ ਰਿਹਾ, ਚਾਹੇ ਕਾਰਨ ਉਹਦੇ ਜਾਇਜ਼ ਨੇ ਚਾਹੇ ਨਜਾਇਜ਼, ਉਦੋਂ ਤਕਲੀਫ ਹੁੰਦੀ। ਸੋ ਅੱਜ ਦੀ ਤਰੀਕ ਵਿੱਚ ਤਾਂ ਸਾਡੀ ਕੌਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਤੋਂ ਬਗੈਰ ਕਿਸੇ ਹੋਰ ਦੇ, ਉਹਦੇ ਨਾਲ ਦਿਆਂ ਦੀ ਵੀ ਚਰਚਾ ਨਹੀਂ ਹੋ ਰਹੀ। ਤੇ ਇਹ ਗੱਲ ਹੁਣ ਲੋਕਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ, ਵਿਰੋਧੀ ਵੀ ਚੱਕ ਰਹੇ ਨੇ ਤੇ ਹੋਰਾਂ ਨੂੰ ਵੀ ਇਹ ਗੱਲ ਹੁਣ ਮਹਿਸੂਸ ਹੋਣ ਲੱਗ ਪਈ ਕਿ ਕਮਾਲ ਦੀ ਬਾਤ ਆ ਵੀ ਬਾਕੀ ਸਿੰਘਾਂ ਦਾ ਚਰਚਾ ਕਿਉਂ ਨਹੀਂ ਹੋ ਰਿਹਾ, ਔਰ ਇਹ ਹੋਣਾ ਚਾਹੀਦਾ। ਹੁਣ ਜਿਹੜੇ ਅਸੀਂ ਤਾਂ ਉਵੇਂ ਨਹੀਂ ਕਹਿ ਸਕਦੇ ਜਿਵੇਂ ਬਾਕੀ ਲੋਕ ਕਹੀ ਜਾਂਦੇ ਆ ਵੀ ਸਾਰਿਆਂ ਨੂੰ ਚੋਣ ਲੜਾ ਦੇਣੀ ਚਾਹੀਦੀ ਸੀ, ਐ ਹੋਣਾ ਸੀ, ਉਹ ਹੋਣਾ ਸੀ। ਪਰ ਇਹ ਗੱਲ ਜ਼ਰੂਰ ਹੈ ਕਿ ਜਿਵੇਂ ਆਪਾਂ ਪਹਿਲਾਂ ਗਲਤੀ ਕਰ ਚੁੱਕੇ ਆ, ਫਿਰ ਉਹ ਅੰਦਰ ਬੈਠਿਆਂ ਦਾ ਕਲੇਸ਼ ਪੈ ਜਾਂਦਾ। ਜਿਵੇਂ ਆਪਾਂ ਭਾਈ ਵਾਰੇ ਦਾ ਜ਼ਿਆਦਾ ਜ਼ਿਕਰ ਕਰ ਕਰਕੇ ਬਾਕੀ ਭੁਲਾਤੇ ਤੇ ਕਲੇਸ਼ ਪਿਆ, ਇਵੇਂ ਕਿਤੇ ਐਸ ਕਾਂਡ ਚ ਨਾ ਹੋ ਜੇ ਕਿ ਇਕੱਲਾ ਭਾਈ ਅਮਰਤਪਾਲ ਸਿੰਘ ਦਾ ਇੰਨੇ ਜ਼ਿਆਦਾ ਗੱਲ ਕਰੀਏ ਕਿ ਬਾਕੀਆਂ ਨੂੰ ਮਹਿਸੂਸ ਹੋਣ ਲੱਗੇ ਕਿ ਅਸੀਂ ਵੀ ਤਾਂ ਇਸੇ ਤਰੀਕੇ ਨਾਲ ਜੇਲ੍ਹ ਚ ਆਏ। ਇਹ ਠੀਕ ਆ ਕਿ ਜਿਹੜਾ ਆਗੂ ਹੁੰਦਾ ਉਹਦੀ ਜ਼ਿਆਦਾ ਚਰਚਾ ਹੁੰਦੀ ਆ, ਪਰ ਸਾਨੂੰ ਖਿਆਲ ਰੱਖਣਾ ਚਾਹੀਦਾ। ਅੱਜ ਮੈਂ ਇਹ ਬੇਨਤੀ ਤਾਂ ਛੇੜੀ ਆ ਕਿ ਭਾਈ ਸ਼ਮਸ਼ੇਰ ਸਿੰਘ ਦਾ, ਭਾਈ ਗੁਰਮੀਤ ਸਿੰਘ ਦਾ, ਭਾਈ ਲਖਵਿੰਦਰ ਸਿੰਘ ਦਾ ਸਾਨੂੰ ਸਟੇਟਸ ਉਹ ਕਿੱਥੇ ਆ, ਕੀ ਹੋ ਗਿਆ, ਇਹਨਾਂ ਦਾ ਪਤਾ ਰੱਖਣਾ ਚਾਹੀਦਾ। ਇਹਨਾਂ ਨੇ ਸਾਡੀ ਕੌਮ ਦੇ ਖਾਸ ਤੌਰ ਦੇ ਉੱਤੇ 5-6 ਕੇਸ ਤਾਂ ਇਹੋ ਜਿਹੇ ਨੇ ਪੰਜਾਬ 'ਚ ਸਾਡੇ ਸੰਘਰਸ਼ ਦੇ, ਇੰਦਰਾ ਕਾਂਡ ਵਾਲੇ, ਬਿਆੰਤੇ ਬੁੱਚੜ ਕਾਂਡ ਵਾਲੇ, ਤੇ ਅੱਗੇ ਫਿਰ ਆ ਜਾਂਦੇ ਆ ਵੈਦਿਆ ਕਾਂਡ, ਨਾਰਕਧਾਰੀ ਗੁਰਵਚਨਾ ਕਾਂਡ, ਲੌਂਗੋਵਾਲ ਕਾਂਡ। ਕੁਛ ਇਸ ਤਰ੍ਹਾਂ ਦੇ 100 ਇਹੋ ਜਿਹੇ ਮੇਜਰ ਆਪਰੇਸ਼ਨ ਨੇ ਜਿਹੜੇ ਕੌਮ ਨੂੰ, ਇਹਨਾਂ ਨਾਲ ਸੰਬੰਧਿਤ ਸ਼ਖਸੀਅਤਾਂ ਨੂੰ ਖਾਸ ਤੌਰ ਦੇ ਉੱਤੇ ਉਚੇਜ ਨਾਲ ਚੇਤੇ ਰੱਖਣਾ ਚਾਹੀਦਾ। ਪਰ ਆਪਾਂ ਅਸਫਲ ਹਾਂ, ਔਰ ਆਪਦੀ ਗਲਤੀ ਨੂੰ ਆਪਾਂ ਮੰਨੀਏ ਸਾਰੇ। ਇਹ ਕਿਸੇ ਨੂੰ ਲਾ ਕੇ ਗੱਲ ਕਰਨ ਵਾਲੀ ਨਹੀਂ, ਪਰ ਆਪਣੀ ਸਾਰਿਆਂ ਦੀ ਕਮਜ਼ੋਰੀ ਹੈ। ਅੱਜ ਭਾਈ ਸ਼ਮਸ਼ੇਰ ਸਿੰਘ ਦੇ ਬਾਰੇ ਜਦੋਂ ਇਹ ਖਬਰ ਸਵੇਰੋਂ ਆਈ, ਪਹਿਲਾਂ ਤਾਂ ਰਾਤ ਬੜਾ ਦਿਲ ਜਿਹਾ ਉਦਾਸ ਹੋਇਆ, ਕਿਉਂਕਿ ਮੇਰਾ ਬੜਾ ਨਿੱਜੀ ਤੌਰ ਤੇ ਪਿਆਰ ਆ। ਮੈਂ ਘਰੇ ਉੱਥੇ ਰਾਜਪੁਰੇ ਔਕਸੀ ਜਿਹੜਾ ਹੈਗਾ ਘਰ, ਉੱਥੇ ਜਾਂਦਾ ਰਿਹਾ। ਜਦੋਂ ਫਿਲਮ ਬਣੀ ਸਾਡਾ ਹੱਕ,
ਉਦੋਂ ਵੀ ਇਸ ਪਰਿਵਾਰ ਦਾ ਉਸ ਫਿਲਮ ਦੇ ਵਿੱਚ ਜਿਵੇਂ ਦਰਸਾਇਆ ਗਿਆ ਕਿ ਕਿਵੇਂ ਇਸ ਪਰਿਵਾਰ ਤੇ ਜ਼ੁਲਮ ਹੋਇਆ, ਬਹੁਤ ਭਿਆਨਕ ਜ਼ੁਲਮ ਇਸ ਪਰਿਵਾਰ ਨੂੰ ਝੱਲਣਾ ਪਿਆ ਵੀਰ ਸ਼ਮਸ਼ੇਰ ਸਿੰਘ ਦੇ ਪਰਿਵਾਰ। ਉਹ ਜਿਹੜਾ ਫਿਲਮ 'ਚ ਦੇਖ ਕੇ ਰੌਂਗਟੇ ਖੜੇ ਹੁੰਦੇ ਆ, ਉਹ ਇਹੀ ਟੱਬਰ ਸੀ। ਪਰ ਆਪਾਂ ਫਿਲਮਾਂ ਦੇਖ ਕੇ ਭੁੱਲ ਜਾਂਦੇ ਆ, ਮੁੜ ਕੇ ਇਹਨਾਂ ਬੰਦਿਆਂ ਦੀ ਚਰਚਾ ਨਹੀਂ ਕਰਦੇ। ਤੇ ਬੇਅੰਤ ਬੰਦੇ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਦਾ ਯੋਗਦਾਨ ਪਾਇਆ, ਤੇ ਉਹ ਕਦੇ ਨਹੀਂ ਗਣਾਉਂਦੇ। ਖਾੜਕੂ ਸਿੱਖ ਸੰਘਰਸ਼ ਨਾਲ ਸੰਬੰਧਿਤ ਹਜ਼ਾਰਾਂ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਤਸ਼ੱਦਦ ਝੱਲਿਆ, ਜਾਂ ਜੇਲ੍ਹਾਂ ਕੱਟੀਆਂ, ਜਾਂ ਸੰਘਰਸ਼ 'ਚ ਸਿੱਧਾ ਹਿੱਸਾ ਲਿਆ। ਤੁਸੀਂ ਕਦੇ ਉਹਨਾਂ ਨੂੰ ਮਿਲੋ, ਕਦੇ ਨਹੀਂ ਉਹ ਕਹਿਣਗੇ ਵੀ ਨੁਕਸਾਨ ਹੋ ਗਿਆ ਜਾਂ ਮਾੜਾ ਵਾਪਰਿਆ। ਉਹਨਾਂ ਨੂੰ ਫਖਰ ਆ ਕਿ ਅਸੀਂ ਚਲੋ ਕੌਮ ਦੇ ਸੰਘਰਸ਼ ਵਿੱਚ ਸੱਚੇ ਪਾਤਸ਼ਾਹ ਨੇ ਸਾਤੋਂ ਸੇਵਾ ਲੈ ਲਈ, ਜਿੰਨੇ ਜੋਗੇ ਸੀ। ਹੱਸ ਕੇ ਕਹਿ ਦਿੰਦੇ ਆ ਵੀ ਚਲੋ ਛੱਡਿਆ ਕਰੋ ਘੁਮਾਣ ਸਾਹਿਬ, ਸਾਡੇ ਲਈ ਤਾਂ ਇੰਨਾ ਹੀ ਬਹੁਤ ਆ ਕਿ ਅਸੀਂ ਯੋਗਦਾਨ ਪਾ ਲਿਆ, ਸੱਚੇ ਪਾਤਸ਼ਾਹ ਨੇ ਸੇਵਾ ਲੈ ਲਈ। ਪਰ ਸਾਨੂੰ ਇਹ ਗੱਲ ਚੁਭਦੀ ਜ਼ਰੂਰ ਹੈ ਕਿ ਪੰਥ ਲਈ ਤੇਗਾਂ ਮਾਰਨ ਵਾਲਿਆਂ ਦੀ ਚਰਚਾ ਨਹੀਂ ਹੁੰਦੀ, ਤੇ ਜਿਹੜੇ ਆਹ ਸਿਆਸੀ ਭਲਵਾਨ ਨੇ ਇਹ ਸਕਿੰਟਾਂ ਦੇ ਵਿੱਚ ਹੀ ਛਾ ਜਾਂਦੇ ਆ। ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਮਿੰਟ 'ਚ ਨਹੀਂ ਪੈ ਜਾਂਦੀਆਂ, ਤੇ ਦੂਜਿਆਂ ਨੂੰ ਵੀ ਬੜੀ ਚਰਚਾ ਕਰਨ ਦਾ ਚਾਅ ਚੜ ਜਾਂਦਾ। ਫਿਰ ਜਿਹੜਾ ਵਿਰੋਧ ਹੁੰਦਾ ਉਹ ਇਹਨਾਂ ਨੂੰ ਹੋਰ ਜ਼ਿਆਦਾ ਚਰਚਾ 'ਚ ਲਿਆਉਂਦਾ। ਸੋ ਕੁੱਲ ਮਿਲਾ ਕੇ ਬਈ ਇਹ ਇੱਕ ਇਹੋ ਜਿਹੇ ਮਾਹੌਲ ਬਣਦੇ ਜਾ ਰਹੇ ਨੇ। ਆਉਣ ਵਾਲੇ ਸਮੇਂ 'ਚ ਸਾਨੂੰ ਇਹਨਾਂ ਦਾ ਖਿਮਾਜਾ ਭੁਗਤਣਾ ਪਊ, ਕਿਉਂਕਿ ਜਿਨ੍ਹਾਂ ਬੰਦਿਆਂ ਦੀ ਚਰਚਾ ਕਰ ਕਰਕੇ ਅੱਜ ਆਪਾਂ ਉਹਨਾਂ ਨੂੰ ਸਿੱਖ ਸੰਘਰਸ਼ ਦੇ ਜਾਂ ਸਿੱਖ ਸਮਾਜ ਦੇ ਕੇਂਦਰੀ ਬੰਦੇ ਬਣਾਈ ਜਾਂਦੇ ਆ, ਤੇ ਜਿਹੜੇ ਵਾਕਿਆ ਹੀ ਸਿੱਖੀ ਨੂੰ ਸਮਰਪਿਤ ਹੋ ਕੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਆਪਾਂ ਪਿੱਛੇ ਸੁੱਟੀ ਜਾਂਦੇ ਆ। ਜਦੋਂ ਉਹ ਇਰਰੈਲੇਵੈਂਟ ਕਰ ਦਿੱਤੇ ਜਾਣਗੇ, ਹੋ ਜਾਣਗੇ, ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ, ਜਿਨ੍ਹਾਂ ਜਥੇਬੰਦੀਆਂ ਨੇ, ਜਿਨ੍ਹਾਂ ਸ਼ਖਸੀਅਤਾਂ ਨੇ ਉਸ ਭਿਆਨਕ ਦੌਰ ਵਿੱਚ ਸਿੱਖੀ ਅਤੇ ਸਿੱਖਾਂ ਦੇ ਲਈ ਸਿਰਾਂ ਤੇ ਖੱਪਣ ਬੰਨ੍ਹ ਕੇ ਲੜਾਈ ਲੜੀ, ਜਦੋਂ ਇੰਨੇ ਜ਼ਿਆਦਾ ਇਗਨੋਰ ਕਰ ਦਿਆਂਗੇ ਕਿ ਉਹ ਪਾਸੇ ਹੀ ਹਟ ਜਾਣਗੇ, ਚੇਤਿਆਂ 'ਚ ਹੀ ਨਹੀਂ ਆਉਣਗੇ, ਉਹਨਾਂ ਦੀ ਥਾਂ ਤੇ ਸਟੇਟ ਤਾਂ ਬੜੀ ਖੁਸ਼ ਹੋਊਗੀ ਕਿ ਨਵੇਂ ਆ ਗਏ ਬੰਦੇ, ਪੁਰਾਣਿਆਂ ਦੀ ਕੋਈ ਚੇਤਾ ਹੀ ਨਹੀਂ। ਜੱਗੀ ਚੌਲ ਵਰਗੇ ਕੌਣ ਆ, ਕਿਹਨੂੰ ਪਤਾ ਜੀ ਕੀ ਕੀਤਾ ਉਹਨਾਂ ਨੇ। ਸੋ ਸਾਨੂੰ ਇਹ ਜ਼ਿੰਮੇਵਾਰੀ ਵਾਲਾ ਇਹ ਇੱਕ ਕੰਮ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਤੇ ਲੋਕਾਂ ਦੀਆਂ ਸਿਆਸੀ ਮਜਬੂਰੀਆਂ ਵੀ ਨੇ। ਜਿਵੇਂ ਇੰਦਰਾ ਕਾਂਡ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਚੋਣ ਲੜ ਰਿਹਾ, ਉਹਦੀ ਪਹਿਲਾਂ ਤਾਂ ਚਰਚਾ ਨਹੀਂ ਸੀ ਹੁੰਦੀ, ਪਰ ਹੁਣ ਕਾਫੀ ਹਿਲਜੁਲ ਹੋਈ ਆ। ਪਹਿਲਾਂ ਹੋਰ ਲੋਕ ਵੀ ਪਰਵਾਹ ਨਹੀਂ ਸੀ ਕਰਦੇ, ਪਰ ਹੁਣ ਜਦੋਂ ਇਹ ਰੌਲਾ ਮਘਿਆ ਕਿ ਫਰੀਦਕੋਟ ਸੀਟ ਤੋਂ ਮਾਨਦਲ ਨੂੰ ਚਾਹੀਦਾ ਆਪਦਾ ਉਮੀਦਵਾਰ, ਉਹਨੂੰ ਬਿਠਾ ਦੇਣ, ਤੇ ਉਸ ਮਾਹੌਲ ਦੇ ਵਿੱਚ ਮਾਨਦਲ ਨੂੰ ਇਸ ਗੱਲ ਦੀ ਤਕਲੀਫ ਹੋਣੀ ਸੀਗੀ ਇਮੋਸ਼ਨਲੀ ਤੌਰ ਦੇ ਉੱਤੇ, ਕਿਉਂਕਿ ਲੋਕ ਕਹਿੰਦੇ ਕਿ ਤੁਸੀਂ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਹਰਪਾਲ ਸਿੰਘ ਬਲੇਅਰ ਖੜਾ ਕੀਤਾ ਸੀ ਉਹ ਵੀ ਤਾਂ ਬਿਠਾਇਆ ਹੀ ਆ। ਤੇ ਉਸ ਮਾਮਲੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਨੂੰ ਆਪਾਂ ਮਾਨਦਲ ਕਹਿ ਲੈਂਦੇ ਆ, ਉਹਨਾਂ ਦੀ ਸਟੇਟਮੈਂਟ ਆਈ ਆ ਕਿ ਅਸੀਂ ਬਲਦੇਵ ਸਿੰਘ ਗਗਨਾ ਸਾਡਾ ਉਮੀਦਵਾਰ ਆ, ਤੇ ਅਸੀਂ ਸਰਦਾਰ ਸਰਬਜੀਤ ਸਿੰਘ ਨੂੰ 2 ਵਾਰ ਪਹਿਲਾਂ ਪਾਰਟੀ ਦੀ ਟਿਕਟ ਦਿੱਤੀ ਸੀਗੀ, ਪਰ ਉਹਨਾਂ ਨੇ ਵਫਾ ਨਹੀਂ ਕੀਤੀ ਸਾਡੇ ਨਾਲ। ਕਾਫੀ ਲੰਬੀ ਚੌੜੀ ਚਲੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਨੈਗੇਟਿਵ ਪੋਜ਼ਿਟਿਵ ਸਾਰੀਆਂ ਨਹੀਂ ਦੱਸਣ ਵਾਲੀਆਂ ਹੁੰਦੀਆਂ, ਪਰ ਮੋਟੇ ਤੌਰ ਦੇ ਉੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਦਾ ਪੱਖ ਰੱਖਿਆ ਕਿ ਅਸੀਂ ਆਪਦਾ ਉਮੀਦਵਾਰ ਇਸ ਫਰੀਦਕੋਟ ਸੀਟ ਤੋਂ ਬਿਲਕੁਲ ਨਹੀਂ ਬਿਠਾਉਣਾ। ਅਸੀਂ ਇੱਥੋਂ ਸਰਦਾਰ ਸਰਬਜੀਤ ਸਿੰਘ ਦਾ, ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਹਰ ਵਾਰੀ ਸਰਦਾਰ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਦਿੱਲੀ ਮਨਾਉਂਦੇ ਆ, ਤੇ ਅਸੀਂ ਆਪਦੇ ਫਰਜ਼ ਪੂਰੇ ਨਿਭਾ ਰਹੇ ਆ, ਪਰ ਸਾਡੇ ਉੱਤੇ ਇਹ ਜਿਹੜਾ ਇਸ ਮੌਕੇ ਦਬਾਅ ਬਣਾਇਆ ਜਾ ਰਿਹਾ ਇਹ ਨਜਾਇਜ਼ ਆ। ਉਹਨਾਂ ਨੇ ਆਪਦਾ ਜੋ ਵੀ ਨਜ਼ਰੀਆ ਉਹ ਇੱਥੇ ਬਿਆਨ ਕੀਤਾ। ਹੁਣ ਇੱਕ ਪਾਸੇ ਤਾਂ ਸਾਡੀ ਕੌਮ ਦੇ ਇਹ ਜਜ਼ਬਾਤ ਨੇ ਕਿ ਸਰਦਾਰ ਸਰਬਜੀਤ ਸਿੰਘ ਚੋਣ ਲੜੇ ਤੇ ਜਿੱਤੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਖਿਆਲ ਨੇ ਕਿ ਅਸੀਂ ਕਿਉਂ ਨਹੀਂ ਉਮੀਦਵਾਰ ਬਿਠਾ ਸਕਦੇ, ਇਵੇਂ ਦੇ ਹੀ ਬਾਦਲ ਦਲ ਵਾਲਿਆਂ ਦੇ ਹੋਣਗੇ। ਤੋਂ ਇਸ ਤਰੀਕੇ ਦੇ ਮਾਹੌਲ ਵਿੱਚ ਅੱਧੇ ਸਕਿੰਟ 'ਚ ਐਵੇਂ, ਕਿਉਂਕਿ ਇਹ ਹੁਣ ਆਪਾਂ ਨੂੰ ਪਤਾ ਕਿ ਅਸੀਂ ਤਾਂ ਚਲੋ ਚੋਣਾਂ ਨਹੀਂ ਲੜਦੇ, ਜਿਹੜੇ ਮਾਨਦਲ ਵਾਲੇ ਚੋਣਾਂ ਲੜਦੇ ਨੇ ਉਹ ਕਿਉਂ ਆਪਦਾ
ਉਮੀਦਵਾਰ ਬਿਠਾ ਸਕਦੇ ਆ, ਕਿਉਂ ਨਹੀਂ ਬਿਠਾ ਸਕਦੇ, ਉਹਨਾਂ ਨੇ ਆਪਦੇ ਹਿਸਾਬ ਨਾਲ ਦੇਖਣਾ। ਪਰ ਆਪਾਂ ਆਪਦੀ ਗੱਲ ਕਹਿ ਸਕਦੇ ਹਾਂ, ਚਾਹੁੰਦੇ ਜ਼ਰੂਰ ਆ, ਅਸੀਂ ਤਾਂ ਜ਼ਰੂਰ ਚਾਹਾਂਗੇ ਕਿ ਭਾਈ ਜੇ ਉੱਥੇ ਇੰਦਰਾ ਦਾ ਪੋਤਾ ਬੈਠਾ ਹੋਵੇ ਤਾਂ ਸਾਹਮਣੇ ਵਾਲੀ ਸੀਟ ਦੇ ਉੱਤੇ ਉਹਦੇ ਇੰਦਰਾ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਬੈਠਾ ਹੋਵੇ। ਅਸੀਂ ਕਾਹਤੋਂ ਕਹੀਏ ਕਿ ਨਾ ਹੋਵੇ? ਬੇਸ਼ੱਕ ਸਾਡਾ ਇਸ ਜਮਹੂਰੀਅਤ ਜਮਾਰੀਅਤ ਜੀ ਚ ਕੋਈ ਯਕੀਨ ਨਹੀਂ, ਇਸ ਪਾਰਲੀਮੈਂਟ ਚ ਕੋਈ ਵਿਸ਼ਵਾਸ ਨਹੀਂ, ਅਸੀਂ ਤਾਂ ਹੋਰ ਥਾਂ ਤੇ ਖੜੇ। ਪਰ ਜਿਹੜੇ ਲੋਕ ਇਸ ਸਿਸਟਮ ਦੇ, ਕਿਉਂਕਿ ਬਾਕੀ ਲੋਕਾਂ ਨੇ ਸਾਨੂੰ ਤਾਂ ਉਦੋਂ ਦਾ ਮੈਂ ਦੇਖ ਰਿਹਾ ਵੀ ਐਨ ਪਰ ਮਤਲਬ ਭੂਤ ਭੰਗੜਾ ਪੈ ਰਿਹਾ ਸਾਰੀਆਂ ਸੀਟਾਂ ਤੇ ਵੀ, ਬੱਲੇ ਬੱਲੇ ਇਲੈਕਸ਼ਨਾਂ ਮਸਾਂ ਆਈਆਂ ਨੇ। ਉਸ ਮਾਹੌਲ ਦੇ ਵਿੱਚ ਜਿਹੜਾ ਇਹ ਸਿਆਸੀ ਖਲਜਗਣ ਆ, ਇਹਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਵੀ ਫਿਰ ਇਲਜ਼ਾਮ ਦਰਾਜ਼ੀਆਂ ਵੀ ਹੁੰਦੀਆਂ। ਹੁਣ ਜਿਹੜੀ ਸਭ ਤੋਂ ਔਖੀ ਸੀਟ ਆ, ਖਾਸ ਤੌਰ ਦੇ ਉੱਤੇ ਗਰਮ ਸੀਟ, ਜਿਹਨੂੰ ਹੌਟ ਸੀਟ ਕਿਹਾ ਜਾ ਰਿਹਾ, ਖਡੂਰ ਸਾਹਿਬ ਵਾਲੀ ਹੈ। ਤੇ ਇੱਥੇ ਕਾਫੀ ਜ਼ਿਆਦਾ ਹੁਣ ਤੱਤਾ ਕੰਮ ਹੁੰਦਾ ਜਾ ਰਿਹਾ। ਚੋਣਾਂ ਦੇ ਵਿੱਚ ਕਾਗਜ਼ ਭਰੇ ਗਏ, ਕਾਗਜ਼ ਪ੍ਰਵਾਨ ਹੋ ਗਏ। ਇੱਕ ਨਵਾਂ ਅਮਰਤਪਾਲ ਸਿੰਘ ਆਮ ਆਦਮੀ ਪਾਰਟੀ ਨੇ ਜਿਹੜਾ ਖੜਾ ਕੀਤਾ ਸੀ, ਉਹ ਵੀ ਕਹਿੰਦੇ ਬਿਠਾ ਲਿਆ। ਇੱਕ ਅੱਜਾ ਖਬਰ ਲੱਗੀ ਹੈ ਕਿ ਬਾਦਲ ਦਲ ਦੇ ਜਿਹੜੇ ਉਮੀਦਵਾਰ ਆ, ਵਿਰਸਾ ਸਿੰਘ ਬਲਟੋਹਾ ਐਂਡ ਕੰਪਨੀ, ਇਹਨਾਂ ਨੇ ਜਾ ਕੇ ਰਿਟਰਨਿੰਗ ਅਫਸਰ ਨੂੰ ਸ਼ਿਕਾਇਤਾਂ ਲਾਈਆਂ ਨੇ ਕਿ ਇਹ ਜਿਹੜਾ ਅਮਰਤਪਾਲ ਸਿੰਘ ਆ, ਇਹਨੇ ਆਹ ਗੱਲਾਂ ਲਕੋਈਆਂ ਨੇ, ਗਲਤ ਬਿਆਨੀ ਕੀਤੀ ਆ, ਜਿਹੜਾ ਕਾਗਜ਼ ਭਰੇ ਨੇ। ਪਰ ਕਹਿੰਦੇ ਆ ਵੀ ਰਿਟਰਨਿੰਗ ਅਫਸਰ ਨੇ ਕੋਈ ਇਤਰਾਜ਼, ਕੋਈ ਗੱਲ ਸੁਣੀ ਨਹੀਂ ਉਹਨਾਂ ਦੀ। ਤੇ ਹੋ ਸਕਦਾ ਹੁਣ ਇਹ ਕੋਰਟ 'ਚ ਵੀ ਜਾਣ, ਪਰ ਕੋਰਟਾਂ ਦੇ ਵਿੱਚ ਇਹੋ ਜਿਹੇ ਮਸਲਿਆਂ ਦੇ ਤਾਂ ਵੋਟਾਂ ਲੰਘਣ ਤੋਂ ਬਾਅਦ ਕਈ ਵਾਰੀ ਸਾਲ ਡੇਢ ਸਾਲ ਬਾਅਦ ਵੀ 5-5 ਸਾਲ ਵੀ ਲੱਗ ਜਾਂਦੇ ਆ ਇਹੋ ਜਿਹੇ ਫੈਸਲੇ, ਮਾਮਲਿਆਂ ਦੇ ਫੈਸਲੇ ਹੋਣ ਨੂੰ। ਪਰ ਇਹ ਜ਼ਰੂਰ ਹੈ ਕਿ ਬਾਦਲ ਦਲ ਦੇ ਉਮੀਦਵਾਰ ਪੂਰਾ ਜ਼ੋਰ ਲਾ ਰਹੇ ਨੇ। ਹਾਲਾਂਕਿ ਇਹ ਸੀਟ ਜਿੱਤੀ ਪਿਛਲੀ ਵਾਰ ਕਾਂਗਰਸ ਨੇ ਸੀ ਤੇ ਕਾਂਗਰਸ ਖਿਲਾਫ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਸੀ ਬਾਦਲ ਦਲ ਨੂੰ। ਪਰ ਇਹ ਪਹਿਲੇ ਦਿਨ ਤੋਂ ਹੀ ਮੈਚ ਇੱਥੇ ਕੀ ਫਸਿਆ ਹੋਇਆ। ਇਹਦੇ ਵਿੱਚ ਅੱਜ ਜਿਹੜੀ ਅਖਬਾਰਾਂ 'ਚ ਖਬਰ ਲੱਗੀ ਆ, ਕੱਲ ਉਹਦੀ ਵੀਡੀਓ ਅਸੀਂ ਦੇਖੀ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ ਬਾਹਵਾ ਹੀ ਜ਼ਿਆਦਾ ਤੱਤਾ ਕੰਮ ਕੀਤਾ, ਬਾਹਵਾ ਜ਼ਿਆਦਾ ਊਲ ਜਲੂਲ ਮਾੜਾ ਚੰਗਾ ਭਾਈ ਅਮਰਤਪਾਲ ਸਿੰਘ ਦੇ ਮੁਤਲਕ ਬੋਲਿਆ। ਉਹ ਗੱਲਾਂ ਜਿਹੜੀਆਂ ਬੋਲੀਆਂ ਉਹਨੂੰ ਦੁਹਰਾਉਣ ਦੀ ਲੋੜ ਨਹੀਂ, ਕਿਉਂਕਿ ਮਾੜੀ ਗੱਲ, ਭੈੜੀ ਗੱਲ ਕਿਉਂ ਪ੍ਰਚਾਰੀ ਜਾਵੇ। ਪਰ ਇੰਨਾ ਹੀ ਬਹੁਤ ਆ ਕਿ ਉਹਨੇ ਕਾਫੀ ਜ਼ਿਆਦਾ ਤਿੱਖੇ ਹਮਲੇ ਜਿਹੜੇ ਆ ਉਹ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕੀਤੇ। ਇੱਥੇ ਦੋ ਪੋਜੀਸ਼ਨਾਂ ਬਣਦੀਆਂ ਨੇ। ਪਹਿਲੀ ਤਾਂ ਇਹ ਆ ਕਿ ਬਾਦਲ ਦਲ ਵਾਲਿਆਂ ਨੂੰ ਹੁਣ ਅਕਲ ਆਈ ਆ ਵੀ ਭਾਈ ਅਮਰਤਪਾਲ ਸਿੰਘ 'ਚ ਆਹ ਨੁਕਸ ਨੇ ਜਿਹੜੇ ਆ, ਬੜੇ ਉਹਨਾਂ ਨੇ ਨੁਕਸ ਗਣਾਏ ਨੇ। ਇਹ ਨੁਕਸ ਦਾ ਫਿਰ ਉਦਣ ਵੀ ਸੀ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਬੰਦ ਕੀਤਾ, ਤੇ ਉਦੋਂ ਸ਼੍ਰੋਮਣੀ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ, ਸਿੱਖ ਸੰਸਥਾਵਾਂ ਨੇ ਜਿਵੇਂ ਵਕੀਲ ਕਰਕੇ ਦਿੱਤੇ, ਜਿਵੇਂ ਜਹਾਜ਼ ਤੇ ਪਰਿਵਾਰਾਂ ਨੂੰ ਲੈ ਕੇ ਜਾਂਦੇ ਰਹੇ ਕਿ ਅਸੀਂ ਕਿਤੇ ਨਿਆਣੇ ਆ ਜਾਂ ਦੁਨੀਆ ਕਮਲੀ ਆ। ਜੇ ਸਭ ਨੂੰ ਪਤਾ ਹੀ ਆ ਕਿ ਉਦੋਂ ਬਾਦਲ ਪਰਿਵਾਰ ਦੀ ਜਾਂ ਅਕਾਲੀ ਦਲ ਬਾਦਲ ਦੀ ਸਹਿਮਤੀ ਬਗੈਰ ਥੋੜੀ ਸ਼੍ਰੋਮਣੀ ਕਮੇਟੀ ਵਾਲੇ ਵਕੀਲ ਤੁਰੇ ਫਿਰਦੇ ਸੀ। ਉਹ ਸਾਰਾ ਕੁਝ ਬਾਦਲ ਕਿਆਂ ਦੀ, ਅਕਾਲੀ ਦਲ ਦੀ ਪਾਲਿਸੀ ਸੀ। ਅਸਲ ਵਿੱਚ ਤਾਂ ਇਹ ਆ ਕਿ ਪਹਿਲੇ ਦਿਨ ਤੋਂ ਸਾਰਾਗੜ੍ਹੀ ਜਾਣ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਬਾਦਲ ਕਿਆਂ ਨੇ ਇਹ ਸਮਝਿਆ ਸੀ ਕਿ ਆਪਾਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰੀਏ, ਇਹਦੇ ਨਾਲ ਆਪਣਾ ਜਿਹੜਾ ਧੋਣਾ ਧੋਤਾ ਜਾਊਗਾ ਤੇ ਨੌਜਵਾਨ ਤਬਕਾ ਜਿਹੜਾ ਪੰਥਕ ਤੌਰ ਤੇ ਸਾਡੀਆਂ ਕਰਤੂਤਾਂ ਤੋਂ ਦੁਖੀ ਹੋਣ ਕਰਕੇ ਸਾਡੇ ਖਿਲਾਫ ਹੈ, ਉਹ ਮਾੜਾ ਮੋਟਾ ਠੰਡਾ ਹੋ ਜੂ। ਤੇ ਭਾਈ ਅਮਰਤਪਾਲ ਸਿੰਘ ਦੀ ਡਿਬਰੂਗੜ੍ਹ ਮੋਰਚੇ, ਡਿਬਰੂਗੜ੍ਹ ਵਾਲੇ ਚੱਕਰ ਤੋਂ ਲੈ ਕੇ ਆ ਸਾਰਾਗੜ੍ਹੀ ਸਰਾਂ ਤੱਕਰ ਸਾਰੀ ਹਮਾਇਤ ਸ਼ਰੇਆਮ ਆਪਾਂ ਨੂੰ ਪਤਾ ਕਿ ਬਾਦਲ ਕਿਆਂ ਨੇ ਕੀਤੀ। ਤੇ ਇਸ ਚੱਕਰ ਦੇ ਵਿੱਚ ਜਦੋਂ ਅੱਜ ਤੱਕ ਤੁਸੀਂ ਉਹਨਾਂ ਦੇ ਨਾਲ ਖੜੇ ਰਹੇ ਹੋ ਭਾਈ ਅਮਰਤਪਾਲ ਸਿੰਘ ਹੋਣਾ ਦੇ, ਹੁਣ ਤੁਸੀਂ ਭੈੜੇ ਤੋਂ ਭੈੜੇ, ਮਾੜੇ ਤੋਂ ਮਾੜੇ ਇਲਜ਼ਾਮ ਲਾ ਕੇ ਬਾਦਲ ਦਲ ਵਾਲੇ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਤੇ ਕੀ ਸਾਬਤ ਕਰਨਾ ਚਾਹੁੰਦੇ ਹੋ ਦੁਨੀਆ? ਇਹ ਗੱਲ ਜੱਚਦੀ ਨਹੀਂ। ਜੇ ਵਾਕਿਆ ਹੀ ਇਹ ਤੁਹਾਡੇ ਇਲਜ਼ਾਮ ਸੱਚੇ ਨੇ
ਜਿਹੜੇ ਅੱਜ ਅਖਬਾਰਾਂ 'ਚ ਵੀ ਛਪੇ ਆ ਤੇ ਕੱਲ ਸੁਖਬੀਰ ਸਿੰਘ ਬਾਦਲ ਦੀ ਵੀਡੀਓ ਬੜੀ ਘੁੰਮੀ। ਹਮੈਤੀਆਂ ਨੇ ਤਾਂ ਘਮਾਉਣੀ ਸੀ, ਸੁਖਬੀਰ ਬਾਦਲ ਦੇ ਹਮੈਤੀਆਂ ਨੇ, ਵਿਰੋਧੀਆਂ ਨੇ ਵੀ ਘਮਾਈ। ਤੇ ਸਾਡੀ ਕੌਮ ਦੇ ਵਿੱਚ ਇੱਕ ਇਹ ਵੀ ਬੇਅਕਲੀ ਆ ਵੀ ਜੇ ਸਾਡੇ ਧਰਮ ਦੇ ਖਿਲਾਫ ਕੋਈ ਗੱਲ ਹੋ ਜੇ, ਸਾਡੇ ਪੱਖ ਦੇ ਕਿਸੇ ਆਗੂ ਦੇ, ਸਾਡੀ ਧਿਰ ਦੇ ਕਿਸੇ ਸ਼ਖਸੀਅਤ ਦੇ ਖਿਲਾਫ ਗੱਲ ਹੋ ਜੇ, ਅਸੀਂ ਆਪ ਹੀ ਬਹੁਤ ਪ੍ਰਚਾਰ ਦਿੰਦੇ ਆ ਵੀ ਆਹ ਦੇਖੋ ਆਹ ਦੇਖੋ। ਤੇ ਇਸ ਗੱਲ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿੰਨੀ ਭੈੜੀ ਮਾੜੀ ਗੱਲ ਸੁਖਬੀਰ ਨੇ ਬੋਲੀ ਆ ਉਹ ਉੱਥੇ ਦੱਬ ਦੇਣੀ ਚਾਹੀਦੀ ਸੀ, ਪਰ ਉਹ ਭਾਈ ਅਮਰਤਪਾਲ ਸਿੰਘ ਦੇ ਜਜ਼ਬਾਤੀ ਹਮੈਤੀਆਂ ਨੇ ਵੀ ਕਾਫੀ ਪ੍ਰਚਾਰੀ। ਮੈਂ ਇੱਥੇ ਇੱਕ ਗੱਲ ਹੋਰ ਨਾਲ ਦੀ ਨਾਲ ਕਹਿ ਕੇ ਸੁਰਖਰੂ ਹੋ ਜਾਵਾਂ, ਮੇਰੇ ਤੇ ਇਹ ਬੋਝ ਰਹਿਣਾ ਨਹੀਂ ਮਨ ਤੇ। ਭਾਈ ਅਮਰਤਪਾਲ ਸਿੰਘ ਦੇ ਜਜ਼ਬਾਤੀ ਹਮੈਤੀ ਕਈ ਵਾਰ ਲੋੜੋਂ ਵੱਧ ਬੋਲਦੇ। ਵੋਟਾਂ ਦੇ ਵਿੱਚ, ਇਲੈਕਸ਼ਨ ਦੇ ਵਿੱਚ ਆਪਾਂ ਇਲੈਕਸ਼ਨ ਦੇ ਹਿਸਾਬ ਨਾਲ ਲੜੀਏ, ਗਾਂਹ ਵਾਲੇ ਮਾੜਾ ਭੈੜਾ ਬੋਲਣ, ਆਪਾਂ ਕਾਹਨੂੰ ਤਹਿਜ਼ੀਬ ਦਾ ਪੱਲਾ ਛੱਡਣਾ। ਇਹ ਨਾ ਹੋਵੇ ਕਿ ਆਪਾਂ ਇੰਨਾ ਜ਼ਿਆਦਾ ਲੀਹੋਂ ਲੱਥ ਜੀਏ ਕਿ ਸਾਡੇ ਬਾਰੇ ਦੁਨੀਆ 'ਚ ਗਲਤ ਸਥਾਪਿਤ ਹੋ ਜੇ ਕਿ ਇਹ ਤਾਂ ਐਵੇਂ ਹੀ ਕਰਦੇ ਫਿਰਦੇ। ਇਹ ਗੱਲ ਦਾ ਖਿਆਲ ਰੱਖਣ ਦੀ ਲੋੜ। ਆਪਾਂ ਇਹ ਗੱਲ ਨੂੰ ਸਮਝ ਲਈਏ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜੋ ਕੋਈ ਮਰਜ਼ੀ ਨਵੀਂ ਮਾੜੀ ਭੈੜੀ ਚੀਜ਼ ਆਈ ਜਾਵੇ, ਉਹ ਸੱਚੀ ਵੀ ਹੋਵੇ ਬੇਸ਼ੱਕ ਦੀ, ਲੋਕਾਂ ਦਾ ਮਨ ਬਣ ਚੁੱਕਿਆ, ਲੋਕਾਂ ਨੇ ਉਹਨੂੰ ਵੋਟ ਪਾਉਣੀ ਪਊ। ਇੱਥੇ ਉਹਦੇ ਇੱਕ ਹਮੈਤੀ ਦੀ ਪੋਸਟ ਸੀ ਕਿ ਚਾਹੇ ਜੀ ਅਮਰਤਪਾਲ ਸਿੰਘ ਨੂੰ ਆਰਐਸਐਸ ਨੇ ਪਲਾਂਟ ਕੀਤਾ, ਚਾਹੇ ਉਹ ਪਹਿਲਾਂ ਪਤਤ ਸੀ, ਚਾਹੇ ਉਹਦੀ ਕੋਈ ਕੁਰਬਾਨੀ ਨਹੀਂ, ਚਾਹੇ ਉਹਨੇ ਪੰਥ ਨੂੰ ਕੋਈ ਦੇਣ ਨਹੀਂ ਦਿੱਤੀ, ਚਾਹੇ ਉਹ ਕਹਿ ਕੇ ਮੁੱਕਰਿਆ, ਸੰਵਿਧਾਨ ਦੀ ਸਹੁੰ ਖਾ ਕੇ ਥੁੱਕ ਕੇ ਚੱਟ ਗਿਆ, ਚਾਹੇ ਉਹ ਜੇਲ੍ਹ ਤੋਂ ਡਰ ਗਿਆ, ਚਾਹੇ ਐਨਐਸਏ ਤੋਂ ਬਚਣ ਦਾ ਰਾਹ ਲੱਭਦਾ, ਉਹ ਵੀ ਬਹੁਤ ਮਾੜੀਆਂ ਲਿਖੀਆਂ ਗੱਲਾਂ ਵੀ ਚਾਹੇ ਜੋ ਮਰਜ਼ੀ ਹੈ ਜੀ, ਅਸੀਂ ਤਾਂ ਮਿੱਥ ਲਿਆ ਕਿ ਇਸ ਵਾਰ ਵੋਟ ਭਾਈ ਅਮਰਤਪਾਲ ਸਿੰਘ ਨੂੰ ਹੀ ਪਾਉਣੀ। ਹੁਣ ਇਸ ਤਰੀਕੇ ਦੀ ਜਿੱਥੇ ਗੱਲ ਚੱਲਦੀ ਹੋਵੇ ਉੱਥੇ ਕਾਹਨੂੰ ਫਿਕਰ ਕਰਨਾ ਕਿ ਸੁਖਬੀਰ ਬਾਦਲ ਨੇ ਕੀ ਕਹਿਤਾ ਜੀ, ਫਲਾਣੇ ਨੇ ਉਹ ਕਹਿਤਾ। ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ, ਵੋਟਰਾਂ ਨੇ ਇਹ ਗੱਲ ਮਿੱਥ ਲਈ ਆ ਕਿ ਆਪਾਂ ਐਤਕੀ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਉਣੀ ਆ ਤੇ ਆਪਾਂ ਕਿਤੇ ਉਹਦੀ ਵੋਟ ਖਰਾਬ ਨਾ ਕਰੀਏ। ਹੁਣ ਤਾਂ ਜਿਹੜੀ ਵੋਟ ਆ ਰਹੀ ਹੈ ਨਾ ਉਹਨੂੰ ਸਾਂਭਣ ਦੀ ਲੋੜ, ਪਰ ਭਾਈ ਅਮਰਤਪਾਲ ਸਿੰਘ ਦੇ ਜਜ਼ਬਾਤੀ ਹਮੈਤੀਆਂ ਨੂੰ ਬੇਨਤੀ ਕਰਨੀ ਪੈਣੀ ਆ, ਉਹਦੇ ਪਰਿਵਾਰ ਨੂੰ, ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ, ਉਹਦੇ ਹਮੈਤੀਆਂ ਨੂੰ, ਸਮਰਥਕਾਂ ਨੂੰ, ਜ਼ਿੰਮੇਵਾਰ ਬੰਦਿਆਂ ਨੂੰ, ਕਿ ਆਪਾਂ ਥੋੜਾ ਜਿਹਾ ਹਿਸਾਬ ਨਾਲ ਚੱਲਾਂ, ਕਿਉਂਕਿ ਲੋਕ ਇਹ ਨਾ ਕਹਿਣ ਕਿ ਹੁੱਲੜਬਾਜ਼ ਨੇ, ਐਵੇਂ ਹੀ ਅਵਾ-ਤਵਾ ਬੋਲੀ ਜਾਂਦੇ। ਜਦੋਂ ਆਪਾਂ ਦੇਖਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਜਾਂ ਭਾਈ ਵਿਰਸਾ ਸਿੰਘ ਬਲਟੋਹਾ ਜਾਂ ਹੋਰ ਉਹ ਐ ਕਹਿੰਦੇ ਆ, ਉਹ ਕਹਿੰਦੇ ਆ, ਜੇ ਉਹਦਾ ਫਰਕ ਹੀ ਨਹੀਂ ਪੈ ਰਿਹਾ, ਉਲਟਾ ਲੋਕ ਜਿਹੜੇ ਨੇ ਉਹਨਾਂ ਨੂੰ ਘੇਰਦੇ, ਉਲਟਾ ਲੋਕ ਉਹਨਾਂ ਨੂੰ ਮਾੜਾ ਚੰਗਾ ਬੋਲਦੇ, ਤੇ ਫਿਰ ਇਹਦਾ ਆਪਾਂ ਨੂੰ ਇੰਨਾ ਜ਼ਿਆਦਾ ਇਸ ਤਰੀਕੇ ਨਾਲ ਗਰਮ ਹੋਣ ਦੀ ਲੋੜ ਨਹੀਂ। ਮੈਂ ਇਸ ਗੱਲ ਨੂੰ ਥੋੜਾ ਜਿਹਾ ਹੁਣ ਇਹ ਤੋਂ ਹਟਾ ਕੇ ਹੋਰ ਪਾਸੇ ਗੱਲ ਸਮਝਾਉਣੀ ਚਾਹੁੰਦਾ। ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਮੋਦੀ ਨੇ, ਬੀਜੇਪੀ ਸਰਕਾਰ ਨੇ ਪੰਥ ਅਤੇ ਪੰਜਾਬ ਨਾਲ ਬਹੁਤ ਬੁਰੀ ਕੀਤੀ, ਸਭ ਤੋਂ ਵੱਧ ਮਾੜੀ ਕੀਤੀ। ਕਿਸਾਨ ਮੋਰਚੇ ਦੌਰਾਨ ਕਿਵੇਂ ਉੱਥੇ ਕੰਕਰੀਟ ਵਿਛਾਈ, ਕਿਵੇਂ ਉੱਥੇ ਲੋਹੇ ਦੇ ਕਿੱਲ ਗੱਡੇ, ਕਿਵੇਂ ਕਿਸਾਨਾਂ ਦੇ ਨਾਲ ਮਾੜਾ ਵਾਪਰਿਆ। ਇਸ ਵਾਰ ਜਦੋਂ ਹਰਿਆਣੇ 'ਚ ਵੜਨਾ ਚਾਹਿਆ ਤਾਂ ਕੀ ਕੁਛ ਹੋਇਆ, ਕਿੰਨੇ ਬੰਦੇ ਉੱਥੇ ਮਰੇ, ਕਿਵੇਂ ਕਹਿੰਦੇ ਸੀ ਇਹ ਤਾਂ ਅੱਤਵਾਦੀ ਨੇ, ਕਿਵੇਂ ਕਿਸਾਨ ਸੰਘਰਸ਼ ਵੇਲੇ ਸਾਰੇ ਭਾਰਤ ਦਾ ਮੀਡੀਆ ਪਿੱਟਦਾ ਸੀ, ਪੰਜਾਬ ਨੂੰ ਬਦਨਾਮ ਕਰਦਾ ਸੀ, ਸਿੱਖਾਂ ਦੇ ਉੱਤੇ ਮਾੜੇ ਮਾੜੇ ਇਲਜ਼ਾਮ, ਔਰ ਕਿਸ ਤਰੀਕੇ ਨਾਲ ਮੋਦੀ ਪਾਰਲੀਮੈਂਟ 'ਚ ਖੜ ਕੇ ਕਹਿੰਦਾ ਸੀ ਇਹ ਜੀ ਜਿਹੜੇ ਨੇ ਧਰਨਾ ਜੀਵੀ ਨੇ, ਇਹ ਤਾਂ ਜੀ ਬਹੁਤ ਮਾੜੇ ਬੰਦੇ ਆ। ਤਾਂ ਜੋ ਕੁਛ ਉਹਨਾਂ ਦਿਨਾਂ 'ਚ ਕੀਤਾ ਕਤਰਿਆ ਆਪਾਂ ਨੂੰ ਸਭ ਨੂੰ ਚੇਤੇ। ਆਪਾਂ ਇਹ ਵੀ ਨਹੀਂ ਭੁੱਲ ਸਕਦੇ ਵੀ ਸਾਡੇ ਬੰਦੇ ਕਿਵੇਂ ਲਖੀਮਪੁਰ ਖੀਰੀ 'ਚ ਜੀਪ ਹੇਠਾਂ ਦੇ ਕੇ ਉਹ ਮਿਸ਼ਰੇ ਮੁਸ਼ਰੇ ਜਿਹੇ ਨੇ ਕਿਵੇਂ ਉਹਨਾਂ ਦਾ ਕਤਲ ਕੀਤਾ। ਇਹ ਸਾਰਾ ਕੁਛ ਸਭ ਨੂੰ ਚੇਤੇ ਆ। ਤੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ, ਇੱਥੇ ਵੈਸੇ ਤਾਂ ਪਹਿਲਾਂ ਹੀ ਬੀਜੇਪੀ ਦੀ ਕੋਈ ਵੋਟ ਨਹੀਂ ਸੀ,
ਪਰ ਉਹਨਾਂ ਨੇ ਐਤਕੀ ਕਿਸਾਨੀ ਪਿਛੋਕੜ ਵਾਲੇ ਕੁਝ ਉਮੀਦਵਾਰ ਮੈਦਾਨ 'ਚ ਲਿਆ ਕੇ, ਹਾਲ ਤਾਂ ਇਹ ਆ ਕਿ ਜਿਹੜਾ ਅਨਿਲ ਜੋਸ਼ੀ ਆ ਉਹਨੂੰ ਵੀ ਪਤਾ ਵੀ ਬੀਜੇਪੀ ਵੱਲੋਂ ਨਹੀਂ ਖੜ ਕੇ ਕੋਈ ਫਾਇਦਾ, ਉਹ ਬਾਦਲ ਦਲ ਵੱਲੋਂ ਖੜਾ ਵੀ 4 ਵੋਟਾਂ ਪੈ ਸਕਦੀਆਂ। ਉਹ ਜਿਹੜਾ ਬੀਜੇਪੀ ਦਾ ਵੋਟ ਬੈਂਕ ਆ ਉਹ ਤਾਂ ਪਹਿਲਾਂ ਹੀ ਇੱਥੇ ਪੰਜਾਬ 'ਚ ਕੋਈ ਐਡਾ ਨਹੀਂ ਸੀ, ਜਿੰਨਾ ਕੁ ਬਣਵਾਇਆ ਉਹ ਵੀ ਬਾਦਲ ਦੀ ਕਰਤੂਤ ਨਾਲ ਬਣਿਆ ਸੀ। ਐਤਕੀ ਦੋਨਾਂ ਦਾ ਖੜਵੈ ਹੋਇਆ। ਇਹੋ ਜਿਹੇ ਮਾਹੌਲ ਵਿੱਚ ਜਦੋਂ ਵੋਟਾਂ ਦੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਇਹਨਾਂ ਦਾ ਵਿਰੋਧ ਕਰਨ, ਤੇ ਉਹ ਇੱਕ ਤਰੀਕੇ ਨਾਲ ਬਿਲਕੁਲ ਜੈਨੂਅਨ ਤੇ ਸਹੀ ਕਦਮ ਸੀ। ਤੇ ਹੁਣ ਜਦੋਂ ਵਿਰੋਧ ਹੋਣ ਲੱਗਿਆ, ਉਹ ਵਿਰੋਧ ਖਾਸ ਤੌਰ ਦੇ ਉੱਤੇ ਹੰਸਰਾਜ ਹੰਸ ਵਾਲੀ ਜਿਹੜੀ ਸੀਟ ਆ ਉੱਥੇ ਤਾਂ ਬਹੁਤ ਜ਼ਿਆਦਾ ਭਚੀਕੜ ਪਈ, ਔਰ ਕਈ ਥਾਵਾਂ ਤੇ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਜਿਹੜੇ ਆਗੂ ਨੇ, ਲੋਕ ਨੇ, ਉਹਨਾਂ ਦੇ ਸਿੱਧਾ ਡਾਂਗੋ ਸੋਟੀ ਵਾਲੀਆਂ ਵੀਡੀਓਜ਼ ਵੀ ਆ ਰਹੀਆਂ। ਤੇ ਰਵਨੀਤ ਬਿੱਟੂ ਉਹਦੀ ਵੀ ਇੱਕ ਵੀਡੀਓ ਆ ਗਈ ਆ ਵੀ ਬੀਜੇਪੀ ਦੇ ਲਈ ਕਿਸੇ ਪ੍ਰੋਗਰਾਮ ਦੇ ਵਿੱਚ ਉਹ ਜਾਣ ਲੱਗਿਆ ਤੇ ਉੱਥੇ ਲੋਕ ਪੈ ਗਏ ਤੇ ਭੱਜਣਾ ਪੈ ਗਿਆ। ਹੋਰਾਂ ਬਾਰੇ ਵੀ ਕਈਆਂ ਬੀਜੇਪੀ ਦੇ ਲੀਡਰਾਂ, ਔਰ ਜਾਇਜ਼ ਹੋ ਰਹੀ ਆ, ਕੋਈ ਮਾੜੀ ਗੱਲ ਨਹੀਂ, ਇਹਨਾਂ ਦਾ ਇੰਨਾ ਕੁ ਤਾਂ ਬਣਦਾ ਮਾਨਤਾਨ ਪੰਜਾਬ 'ਚ, ਇਹਨਾਂ ਨੂੰ ਪਤਾ ਤਾਂ ਲੱਗੇ। ਪਰ ਇੱਕ ਗੱਲ ਇਹਦੇ 'ਚ ਹੋਰ ਹੈ ਕਿ ਅੱਜ ਜਿਸ ਤਰੀਕੇ ਨਾਲ ਹੰਸਰਾਜ ਹੰਸ ਸਟੈਂਡ ਲੈ ਗਿਆ, ਜਿਸ ਤਰੀਕੇ ਨਾਲ ਉਹ ਹੁਣ ਆਕੜ ਕੇ ਬੋਲ ਰਿਹਾ, ਜਿਸ ਤਰੀਕੇ ਨਾਲ ਕਿਸਾਨੀ ਪੰਜਾਬ ਦੇ ਪਿੰਡਾਂ 'ਚ ਇੱਕ ਕਿਸਾਨ ਪਰਿਵਾਰ ਹੁੰਦੇ ਆ, ਇੱਕ ਗੈਰ ਕਾਸ਼ਤਕਾਰ ਬਰਾਦਰੀਆਂ ਨੇ, ਬੀਜੇਪੀ ਇਹ ਜਚਾਉਣ ਤੁਰ ਪਈ ਹੈ ਕਿ ਇਹ ਜਿਹੜੇ ਕਿਸਾਨ ਨੇ ਇਹਨਾਂ ਨੇ ਤਾਂ ਸਾਤੋਂ ਆਪਦੇ ਬਿੱਲ ਵੀ ਵਾਪਸ ਕਰਾ ਲਏ। ਹੁਣ ਅਸੀਂ ਜੇ ਤੁਹਾਡਾ ਕੋਈ ਫਾਇਦਾ ਕਰਨਾ ਚਾਹੁੰਦੇ ਆ, ਤੁਹਾਡਾ ਫਾਇਦਾ ਸਾਨੂੰ ਕਰਨ ਨਹੀਂ ਦਿੰਦੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਸਾਨੀ ਦੀ ਵੋਟ ਤਾਂ ਮਿਲਣੀ ਨਹੀਂ। ਗੈਰ ਕਾਸ਼ਤਕਾਰ ਬਰਾਦਰੀਆਂ ਨੂੰ ਮੁੱਖ ਰੱਖ ਕੇ ਜੋ ਕੁਝ ਇਸ ਵੇਲੇ ਬੀਜੇਪੀ ਦੇ ਲੀਡਰ ਕਰ ਰਹੇ ਨੇ, ਹੁਣ ਤਾਂ ਜਦੋਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਵਿਰੋਧ ਹੋ ਰਿਹਾ, ਉਹ ਵੀ ਇੱਕ ਖਬਰ ਬਣਦੀ ਹੈ। ਉਹਦੇ ਨਾਲ ਉਹਨਾਂ ਪ੍ਰਤੀ ਇੱਕ ਖਾਸ ਵਰਗ ਦੇ ਦਿਲ ਦਿਮਾਗ ਵਿੱਚ ਹਮਦਰਦੀ ਵੱਧ ਰਹੀ। ਜਿਹੜਾ ਵੋਟ ਬੈਂਕ ਉਹਨਾਂ ਦਾ, ਉਹ ਆਪਾਂ ਨੂੰ ਪਹਿਲੇ ਆਪਾਂ ਮੰਨੀ ਫਿਰਦੇ ਆ ਵੀ ਹੈ ਨਹੀਂਗਾ, ਇਸ ਤਰੀਕੇ ਨਾਲ ਮਾੜਾ ਮੋਟਾ ਉਹਨਾਂ ਦਾ ਵੋਟ ਬੈਂਕ ਵਿੱਚ ਫਾਇਦਾ ਹੋਵੇ। ਇਸੇ ਤਰੀਕੇ ਨਾਲ ਜਿਹੜੀ ਆ ਖਡੂਰ ਸਾਹਿਬ ਵਾਲੀ ਸੀਟ ਆ, ਇੱਥੇ ਅਮਰਤਪਾਲ ਸਿੰਘ ਦੇ ਹਮਾਇਤੀਆਂ ਨੂੰ ਇਸ ਹੱਦ ਤੱਕ ਨਹੀਂ ਵਧਣਾ ਚਾਹੀਦਾ ਕਿ ਲੋਕਾਂ ਦੇ ਵਿੱਚ ਕੋਈ ਗਲਤ ਪ੍ਰਭਾਵ ਬਣ ਜਾਵੇ। ਇਹ ਜ਼ਰੂਰੀ ਗੱਲ ਸੋਚਣ ਵਾਲੀ ਆ, ਕਿਉਂਕਿ ਕਈ ਇਹੋ ਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਜਿਹੜਾ ਚੁਭਦਾ ਕਿ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ। ਖੈਰ, ਇੱਥੇ ਇੱਕ ਹੋਰ ਗੱਲ ਜਿਹੜੀ ਆ ਉਹ ਬਾਦਲ ਦਲ ਨਾਲ ਸੰਬੰਧਿਤ ਹੈ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਜਿਹੜਾ ਉਮੀਦਵਾਰ ਖੜਾ ਕੀਤਾ ਸੀ, ਉਹ ਐਨ ਲਾਸਟ ਮਿੰਟ ਤੇ ਇਹਨਾਂ ਨੂੰ ਛੱਡ ਗਿਆ ਕਿ ਮੇਰਾ ਤਾਂ ਕੋਈ ਸਾਰ ਨਹੀਂ ਲੈਂਦੇ ਜੀ, ਇਹ ਮੈਂ ਇਹਨਾਂ ਦੀ ਪਾਰਟੀ ਦੀ ਟਿਕਟ ਵਾਪਸ ਕਰਦਾ, ਤੇ ਘਰੇ ਬਹਿ ਗਏ। ਫਿਰ ਇਹਨਾਂ ਦਾ ਕੁਝ ਬਣਿਆ ਨਹੀਂ ਚੰਡੀਗੜ੍ਹ ਤੋਂ, ਤੇ ਇਹਨਾਂ ਨੇ ਬਾਦਲ ਦਲ ਵਾਲਿਆਂ ਨੇ ਬੀਬੀ ਹਰਜਿੰਦਰ ਕੌਰ, ਜਿਹੜੀ ਕਾਫੀ ਚਰਚਿਤ ਸਿੱਖ ਸਭਾ ਦੇ ਵਿੱਚ ਸ਼੍ਰੋਮਣੀ ਕਮੇਟੀ ਕਰਕੇ ਵੀ ਉਹ ਕਾਫੀ ਜ਼ਿਆਦਾ ਪ੍ਰਵਾਨਿਤ ਬੀਬੀ ਹੈ, ਉਹਨੂੰ ਪਾਰਟੀ ਚੋਂ ਕੱਢਤਾ ਸੀ, ਹੁਣ ਉਹਨੂੰ ਵਾਪਸ ਲੈ ਰਹੇ। ਇੱਕ ਇਸੇ ਤਰੀਕੇ ਦਾ ਲੀਡਰ ਗੁਰਦਾਸਪੁਰ ਏਰੀਏ ਚੋਂ ਰਵੀ ਕਰਨ ਸਿੰਘ ਕਾਹਲੋਂ ਆ, ਉਹਨੂੰ ਵੀ ਕੱਢਿਆ ਸੀ, ਅੱਜ ਉਹ ਬੀਜੇਪੀ 'ਚ ਚਲੇ ਗਏ। ਇੱਥੇ ਤਲਵੀਰ ਸਿੰਘ ਲਿਸਟ ਗਣਾਉਣ ਬਹਿ ਜਾਂਦਾ 35-40 ਬੰਦਿਆਂ ਦੀ ਮਾਝੇ ਚੋਂ ਜਿਹੜੇ ਭਜਾਏ ਨਹੀਂ। ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਤੇ ਉਹਦਾ ਜਿਹੜਾ ਲੁੱਗ ਲਾਣਾ, ਉਹ ਅਕਾਲੀ ਦਲ ਨੂੰ ਹੋਰ ਜ਼ਿਆਦਾ ਕਮਜ਼ੋਰ ਕਰਨ ਲਈ ਬਹੁਤ ਸਾਰੇ ਲੀਡਰਾਂ ਨੂੰ ਇਸ ਵੇਲੇ ਇਸ ਇਲੈਕਸ਼ਨ ਦੇ ਵਿੱਚ ਭਜਾ ਰਿਹਾ। ਤੇ ਇਹ ਸਾਰੇ ਲੀਡਰ ਜਿਹੜੇ ਨੇ, ਇਹ ਜਿਹੜੀਆਂ ਪਾਰਟੀਆਂ 'ਚ ਜਾ ਰਹੇ ਨੇ, ਉਹ ਪਾਰਟੀਆਂ ਨੇ ਜਿਹਦੇ ਨਾਲ ਕਦੇ ਵੀ ਬਾਦਲ ਦਲ ਦਾ, ਅਕਾਲੀ ਦਲ ਜੇ ਕਹਾਉਂਦੇ ਆਪਦੇ ਆਪ ਨੂੰ, ਕਰੂਰਾ ਨਹੀਂ ਰਲ ਸਕਦਾ। ਇੱਥੋਂ ਆਪਾਂ ਸਮਝ ਲਓ ਕਿ ਜਿਹੜੇ ਬੰਦੇ ਪਿਛਲੇ 25-30 ਸਾਲ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਰਲ ਕੇ ਸਿਆਸਤ ਕਰ ਰਹੇ ਨੇ, ਇਹ ਸਾਰੇ ਦੇ ਸਾਰੇ ਬਿਲਕੁਲ ਹੀ ਅਕਾਲੀ ਪੁਣੇ ਤੋਂ, ਅਕਾਲੀ ਰਹਿਤ ਤੋਂ, ਅਕਾਲੀ ਧਾਰਾ ਤੋਂ ਦੂਰ ਸੀ। ਇਹਨਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪੰਥ ਪ੍ਰਸਤੀ ਨਹੀਂ ਸੀ। ਇਹ ਲੋਕ
ਜਾਣਦੇ ਸੀ ਕਿ ਜਿਹੜੀ ਸਿਆਸੀ ਧਿਰ ਵਿੱਚ ਅਸੀਂ ਹੈਗੇ ਆ, ਕੋਈ ਇਹ ਅਕਾਲੀ ਦਲ ਨਹੀਂ ਹੈਗਾ, ਅਸੀਂ ਤਾਂ ਇਹਦਾ ਨਾਂ ਹੀ ਅਕਾਲੀ ਦਲ ਰੱਖਿਆ। ਤੋ ਇਸ ਤਰ੍ਹਾਂ ਦੇ ਇਹ ਜਿਹੜੇ ਆਗੂ ਨੇ, ਇਹ ਹੁਣ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਉੱਥੇ ਉਹੀ ਕੁਝ ਕਰਨਗੇ ਜਿਹੜਾ ਇੱਧਰ ਕਰਦੇ ਰਹੇ। ਤੇ ਇੱਥੇ ਕੋਈ ਧਰਮ, ਕੋਈ ਕੌਮ, ਕੋਈ ਮਰਿਆਦਾ, ਕੋਈ ਪਰੰਪਰਾ, ਕੋਈ ਵਿਚਾਰਧਾਰਾ, ਕਿਉਂਕਿ ਜਿਹੋ ਜਿਹਾ ਹੁਣ ਇਸ ਇਲੈਕਸ਼ਨ ਤੋਂ ਬਾਅਦ ਬਚਿਆ ਖੁਚਿਆ ਅਕਾਲੀ ਦਲ ਹੋਏਗਾ, ਉਹਦੇ ਬਾਰੇ ਆਪਾਂ ਸਪਸ਼ਟ ਤੌਰ ਦੇ ਉੱਤੇ ਇਹ ਮੰਨ ਲਈਏ ਕਿ ਹੋਰ ਭੈੜਾ ਤੇ ਹੋਰ ਮਾੜਾ ਅਕਾਲੀ ਦਲ ਬਣਨ ਜਾ ਰਿਹਾ, ਕਿਉਂਕਿ ਉਹ ਸਾਰੇ ਜਿਹੜੇ ਇਹਦੇ ਚ ਆ ਰਹੇ ਨੇ ਅਕਾਲੀ ਦਲ ਚ ਹੁਣ, ਉਹ ਪਹਿਲਾਂ ਵਾਲਿਆਂ ਨਾਲੋਂ ਵੀ ਹੋਰ ਜ਼ਿਆਦਾ ਮਾੜੇ ਹੋਣ। ਇਸ ਮਾਹੌਲ ਵਿੱਚ ਜਦੋਂ ਲੋਕ ਕਹਿੰਦੇ ਆ ਜੀ ਅਕਾਲੀ ਦਲ ਬਚਣਾ ਚਾਹੀਦਾ, ਜੇ ਇਹ ਬਚ ਵੀ ਜਾਵੇ ਤਾਂ ਕਿਹੋ ਜਿਹਾ ਹੋਏਗਾ? ਕਾਂਗਰਸ ਦੀ ਕਾਰਬਨ ਕਾਪੀ ਹੋਏਗਾ ਕਿ ਬੀਜੇਪੀ ਦੀ ਕਾਰਬਨ ਕਾਪੀ ਹੋਏਗਾ? ਇਸ ਮੌਕੇ ਲੋਕ ਤਾਂ ਇਹ ਹੱਸਦੇ ਆ ਵੀ ਕਾਂਗਰਸ ਸਾਰੀ ਦੀ ਸਾਰੀ ਜਿਹੜੀ ਆ ਉਹ ਬੀਜੇਪੀ ਦੀ ਚਲੀ ਗਈ ਹੈ, ਕਿਉਂਕਿ ਕੱਲ ਜਦੋਂ ਰਵੀ ਕਰਨ ਸਿੰਘ ਕਾਹਲੋਂ ਨੂੰ ਜੁਆਇਨ ਕਰਾਇਆ ਉਦੋਂ ਸੁਨੀਲ ਜਾਖੜ ਨੇ ਕਰਾਇਆ, ਜਿਹੜਾ ਕਿ ਕਾਂਗਰਸ ਦਾ ਕਿਸੇ ਵੇਲੇ ਵੱਡਾ ਲੀਡਰ ਸੀ ਪਰ ਹੁਣ ਬੀਜੇਪੀ ਦਾ ਪ੍ਰਧਾਨ। ਸੋ ਸਿਆਸੀ ਤੌਰ ਦੇ ਉੱਤੇ ਜਿਹੜਾ ਖਲਜਗਣ ਆ, ਉਹਦੇ ਚ ਅਕਾਲੀ ਦਲ ਆਪਦਾ ਨਰੋਲ ਪੰਥਕ ਸਰੂਪ ਬਰਕਰਾਰ ਰੱਖਣ ਚ ਤਾਂ ਅਸਫਲ ਪਹਿਲਾਂ ਹੀ ਆ, ਪਰ ਜਿਹੜਾ ਨਵਾਂ ਇਹ ਤੋਂ ਬਾਅਦ ਚ ਅਕਾਲੀ ਦਲ ਉੱਪਰ ਨਾ ਹੋਰ ਜ਼ਿਆਦਾ ਖਤਰਨਾਕ ਤੇ ਭੈੜਾ ਹੋਣ। ਹੁਣ ਆਪਾਂ ਇਹ ਗੱਲ ਕਿਉਂ ਛੇੜੀ ਬੈਠੇ ਆ? ਉਹ ਇਸ ਕਰਕੇ ਕਿ ਪੰਥਕ ਮੁੱਦਿਆਂ ਲਈ, ਕੌਮ ਦੀ ਲੜਾਈ ਲੜਨ ਲਈ ਸਾਡੇ ਕੋਲੇ ਕੀ ਬਚ ਗਿਆ? ਕੀ ਕੋਈ ਸਿਆਸੀ ਧਿਰ, ਕੋਈ ਸਿਆਸੀ ਪਲੇਟਫਾਰਮ ਸਾਡੇ ਕੋਲੇ ਹੈਗਾ? ਨਹੀਂ ਹੈ। ਆਹ ਰੌਲਾ ਪਿਆ ਹੋਇਆ ਕਿ ਨਹਿਰੀ ਪਾਣੀਆਂ ਦੇ ਝੂਠੇ ਅੰਕੜੇ ਤਿਆਰ ਕਰਕੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਆਪਾਂ ਜੀ 100% ਨਹਿਰੀ ਪਾਣੀ ਮੁਹੱਈਆ ਕਰਵਾ ਰਹੇ ਆ, ਵੀ ਇਹ ਅਸੀਂ ਦਮਗੱਜਾ ਮਾਰਨਾ ਚਾਹੁੰਦੇ। ਤੇ ਪਟਵਾਰੀ ਉਸ ਗੱਲ ਨੂੰ ਮੰਨਦੇ, ਕਾਫੀ ਰੌਲਾ ਪਿਆ ਹੋਇਆ, ਕੱਲ ਦੇ ਅਖਬਾਰਾਂ 'ਚ ਖਬਰ ਛਪੀ। ਪਰ ਅਕਾਲੀ ਦਲ ਲਈ ਜਾਂ ਕਿਸੇ ਪੰਜਾਬ ਪੱਖੀ ਧਿਰ ਲਈ ਇਹ ਕੋਈ ਮੁੱਦਾ ਨਹੀਂ। ਇਵੇਂ ਹੀ ਚੰਡੀਗੜ੍ਹ ਪੰਜਾਬ ਦਾ ਜਾਂ ਜਿਹੜੇ ਮੁੱਦੇ ਪਹਿਲਾਂ ਪੰਜਾਬ 'ਚ ਸਿਆਸਤ ਵਿੱਚ ਪ੍ਰਮੁੱਖ ਰਹੇ ਨੇ, ਉਹ ਮੁੱਦੇ ਨਹੀਂ। ਕੌਮ ਦੀ ਹੋਂਦ ਹਸਤੀ ਦਾ ਕੋਈ ਮੁੱਦਾ ਨਹੀਂ। ਇਸ ਸਾਰੇ ਮਾਹੌਲ ਦੇ ਵਿੱਚ ਫਿਰ ਅਸੀਂ ਉੱਥੇ ਨੁਕਤਾ ਲਿਆਉਂਦੇ ਆ ਜਿੱਥੇ ਅਸੀਂ ਪਹਿਲਾਂ ਪਿੱਟਦੇ ਰਹੇ ਹਾਂ ਸੰਗਰੂਰ ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ, ਕਿ ਹਾੜਾ ਰੱਬ ਦਾ, ਜਿਹੜੇ ਲੋਕਾਂ ਦਾ ਭਾਰਤੀ ਕਨਸਟੀਟਿਊਸ਼ਨ, ਭਾਰਤੀ ਲੋਕਤੰਤਰ, ਵੋਟਤੰਤਰ 'ਚ ਯਕੀਨ ਆ, ਉਹ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਮੰਨ ਲਓ, ਮਾਨ ਸਾਹਿਬ ਨੂੰ ਹੀ ਮੰਨ ਲਓ, ਇੱਕ ਇਹੋ ਜਿਹਾ ਪਲੇਟਫਾਰਮ, ਇੱਕ ਇਹੋ ਜਿਹੀ ਧਿਰ ਪੂਰੀ ਖੜੀ ਕਰੋ ਜਿਹਦੇ ਵਿੱਚ ਉਹ ਸਿੱਖ ਨੌਜਵਾਨ ਜਿਹੜੇ ਪੰਥ ਲਈ, ਕੌਮ ਲਈ ਕੁਝ ਕਰਨਾ ਚਾਹੁੰਦੇ ਆ, ਉਹਨਾਂ ਲਈ ਥਾਂ ਹੋਵੇ ਤੇ ਕੌਮ ਦੀ ਨੌਜਵਾਨੀ ਹੈ ਜਿਹੜੀ, ਉਹਨੂੰ 5-7 ਸਾਲ 10 ਸਾਲ ਲੱਗਣਗੇ ਜ਼ਰੂਰ, ਪਰ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਇੱਕ ਮਜ਼ਬੂਤ ਤਾਕਤ ਦੇ ਰੂਪ 'ਚ ਉੱਭਰਨਗੇ। ਤੇ ਜਦੋਂ ਕੱਲ ਕਲਾ ਨੂੰ ਕਦੇ ਸਿੱਖ ਸੰਘਰਸ਼ ਦਾ ਤਾਪਮਾਨ ਵਧਿਆ, ਜਦੋਂ ਉਭਾਰ ਹੋਇਆ, ਇਹ ਲੋਕ ਉਸ ਸੰਘਰਸ਼ ਵਿੱਚ ਆਪਦਾ ਯੋਗਦਾਨ ਪਾ ਸਕਣਗੇ। ਪਰ ਜੇਕਰ ਇਹਨਾਂ ਮੌਕਿਆਂ ਨੂੰ ਨਾ ਸਾਂਭਿਆ ਗਿਆ, ਕਿਉਂਕਿ ਇਸ ਵੇਲੇ ਕੌਮ ਦੀ ਨੌਜਵਾਨੀ ਦੇ ਅੰਦਰ ਇੱਕ ਨਿਰਾਸ਼ਤਾ ਵੱਧ ਰਹੀ ਆ। ਇੱਕ ਪਾਸੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਇਸ ਬਣੇ ਹੋਏ ਮਾਹੌਲ ਦੇ ਵਿੱਚ ਕਾਫੀ ਗਰਮਾ ਗਰਮੀ ਕਰ ਰਹੇ ਨੇ, ਪਰ ਜੇਕਰ ਹਾਲਾਤ ਉੱਤੇ ਆਪਾਂ ਆਪਦੇ ਏਜੰਡੇ ਲਾਗੂ ਨਾ ਕਰੀਏ, ਆਪਦੀਆਂ ਨੀਤੀਆਂ ਬਣਾ ਕੇ ਨਵੇਂ ਪਲੇਟਫਾਰਮ ਨਾ ਉਭਾਰੀਏ, ਤਾਂ ਨਵੇਂ ਚਿਹਰੇ ਨਹੀਂ ਉੱਭਰਨਗੇ। ਇਹ ਨਾ ਹੋਵੇ ਕਿ ਸਰਕਾਰ ਜਾਂ ਏਜੰਸੀਆਂ ਆਪਦੇ ਥੋਪੇ ਹੋਏ, ਆਪਦੇ ਥਾਪੇ ਹੋਏ ਬੰਦਿਆਂ ਨੂੰ ਸਾਡੇ ਸਿਰ ਤੇ ਥੋਪ ਦੇਣ। ਇਸ ਲਈ ਬੜਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਹੋਰ ਸਿੱਖ ਜਥੇਬੰਦੀਆਂ, ਕਿਉਂਕਿ ਦਲ ਖਾਲਸਾ, ਭਾਈ ਦਲਜੀਤ ਸਿੰਘ ਬਿੱਟੂ ਵਾਲਾ ਗਰੁੱਪ ਜਾਂ ਹੋਰ ਧਿਰਾਂ ਜਾਂ ਧੜਿਆਂ ਵੱਲ ਤਾਂ ਆਪਣੀ ਕੌਮ ਦਾ ਹੁਣ ਧਿਆਨ ਨਹੀਂ, ਉਹਨਾਂ ਨੂੰ ਤਾਂ ਕਹਿੰਦੇ ਆ ਤਾਂ ਐਵੇਂ ਖਾਲਸਤਾਨ ਕਰੀ ਜਾਂਦੇ ਨੇ। ਹਾਲਾਂਕਿ ਮੇਰਾ ਦਿਲ ਦਿਮਾਗ ਸਦਾ ਉਧਰ ਹੈ, ਪਰ ਕਿਉਂਕਿ ਅਸੀਂ ਰੱਬ ਲੱਗਦੀ ਗੱਲ ਕਰਨੀ ਹੁੰਦੀ ਆ, ਉਹ ਕਰੀਦੀ ਆ ਕਿ ਭਾਈ ਜੇਕਰ ਤੁਹਾਨੂੰ ਵੋਟਾਂ ਵਾਲਾ ਹੀ ਬੁਖਾਰ ਚੜਿਆ ਹੋਇਆ ਕਿ ਜੀ ਉਹ ਛੱਡੋ, ਬਾਕੀ ਗੱਲਾਂ ਇਹਨਾਂ ਰਾਹੀਂ ਮਸਲੇ ਹੱਲ ਕਰਨੇ ਆ, ਤਾਂ ਮਾਨਦਾਰ ਨੂੰ ਹੀ ਸ਼ਕਤੀ ਦੇ ਕੇ ਦੇਖ ਲਓ, ਸ਼ਾਇਦ ਕੁਝ ਬਣ ਜਾਵੇ। ਤੋਂ ਅੱਜ ਲਈ ਇੱਥੇ ਸਮਾਪਤੀ ਕਰਦੇ ਆ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।